ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ। ਜੀ ਆਇਆਂ ਨੂੰ ਸਵਾਗਤ ਹੈ ਹਰਵਿੰਦਰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਜੀ ਆਇਆਂ ਆਖਦੇ ਹਾਂ ਆਪਣੇ ਖਾਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀਆਂ ਤੇ ਉਹਨਾਂ ਦੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਉੱਤੇ ਤੇ ਸਾਡੇ ਸਮਾਜ ਉੱਤੇ ਉਹਨਾਂ ਦਾ ਕੀ ਇੰਪੈਕਟ ਹੁੰਦਾ। ਬਿਲਕੁਲ ਹਰਵਿੰਦਰ, ਜਿਹੜੀ ਅੱਜ ਆਪਾਂ ਇਸ ਟੈਕਨੋਲੋਜੀ ਦੇ ਖੇਤਰ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਕਰਨੀ ਆ, ਉਹ ਰੈਗੂਲੇਸ਼ਨਸ ਨੂੰ ਲੈ ਕੇ ਜਿਹੜੀ ਉਹ ਕਰਨੀ ਹੈ। ਟੈਕਨੋਲੋਜੀ ਵੱਧਦੀ ਆ, ਤੇਜ਼ੀ ਦੇ ਨਾਲ ਵੱਧਦੀ ਆ। ਆਪਾਂ ਨੂੰ ਪਤਾ ਵੀ ਜਦੋਂ ਇੱਕ ਸਪੈਸੀਫਿਕ ਪੁਆਇੰਟ ਤੋਂ ਗਾਂਹ ਲੰਘ ਜਾਂਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਕੰਟਰੋਲ ਕਰਨਾ ਕਈ ਵਾਰੀ ਕਾਫੀ ਔਖਾ ਹੋ ਜਾਂਦਾ ਜੀ। ਉੱਥੇ ਹੀ ਇਹ ਜਿਹੜੇ ਰੈਗੂਲੇਸ਼ਨਸ ਆ ਉਹਨਾਂ ਦੀ ਇੱਕ ਅਹਿਮੀਅਤ ਵੀ ਨਜ਼ਰ ਆਉਂਦੀ ਆ ਵੀ ਬੇਲਗਾਮ ਚਲਾਉਣੀ ਆ ਟੈਕਨੋਲੋਜੀ ਜਾਂ ਥੋੜੀ ਬਹੁਤੀ ਇਸ ਨੂੰ ਲਗਾਮ ਕੱਸ ਕੇ ਜਿਹੜਾ ਉਹ ਚੱਲਣਾ ਆ ਵੀ ਇਵੈਂਚੁਅਲੀ ਜਿਹੜਾ ਇਸ ਦਾ ਆਪਾਂ ਨੂੰ ਫਾਇਦਾ ਹੀ ਜਿਹੜਾ ਉਹ ਹੋਵੇ। ਸੋ ਅੱਜ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਰੈਗੂਲੇਸ਼ਨਸ ਕਿੱਦਾਂ ਹੁੰਦੀਆਂ, ਕੀ ਹੁੰਦੀਆਂ ਆ, ਕਿਉਂ ਜ਼ਰੂਰੀ ਆ, ਇਹਨਾਂ ਸਾਰੇ ਟੌਪਿਕਸ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਸਾਰਿਆਂ ਨੇ ਟਰੱਕਿੰਗ ਇੰਡਸਟਰੀ 'ਚ, ਫੂਡ ਇੰਡਸਟਰੀ 'ਚ, ਇੰਪਲੋਇਮੈਂਟ ਦੇ ਵਿੱਚ ਇੰਪਲੋਈ ਦੀ, ਇੰਪਲੋਇਰ ਦੀ, ਹੋਰ ਕਈ ਤਰੀਕੇ ਦੀਆਂ ਜਿਹੜੀਆਂ ਰੈਗੂਲੇਸ਼ਨਸ, ਬੰਦਿਸ਼ਾਵਾਂ ਜਾਂ ਕਹਿ ਲਓ ਵੀ ਇਹਦਾ ਇਹ ਹੱਕ, ਇਹਦਾ ਉਹ ਚੀਜ਼ਾਂ ਜਿਹੜੀਆਂ ਉਹ ਸੁਣੀਆਂ ਹੋਣਗੀਆਂ। ਸੋ ਅੱਜ ਆਪਾਂ ਤਕਨੀਕ ਦੇ ਖੇਤਰ ਦੇ ਵਿੱਚ ਕਰਾਂਗੇ। ਸੋ ਹਰਵਿੰਦਰ, ਇਸੇ ਤੋਂ ਹੀ ਸ਼ੁਰੂ ਕਰਦੇ ਜਾਈਏ। ਰੈਗੂਲੇਸ਼ਨ ਕੀ ਹੈ ਟੈਕਨੋਲੋਜੀ ਦੇ ਵਿੱਚ? ਰਾਜਕਰਨਵੀਰ, ਰੈਗੂਲੇਸ਼ਨ ਦੀ ਅਸੀਂ ਗੱਲ ਕਰੀਏ, ਟੈਕਨੋਲੋਜੀ ਦੀ ਰੈਗੂਲੇਸ਼ਨ ਜਿੱਦਾਂ ਤੁਸੀਂ ਕੁਝ ਐਗਜ਼ਾਮਪਲ ਦਿੱਤੀਆਂ, ਜੇ ਮੋਟੇ ਤੌਰ ਦੇ ਉੱਤੇ ਦੇਖਿਆ ਜਾਏ ਤੇ ਕੋਈ ਵੱਖ ਨਹੀਂ ਆ ਉਹਦੇ ਤੋਂ ਜਿਹੜੀ ਤੁਸੀਂ ਹੁਣ ਐਗਜ਼ਾਮਪਲਸ ਲੈ ਕੇ ਦਿੱਤੀਆਂ। ਰੈਗੂਲੇਸ਼ਨ ਮਤਲਬ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਨੂੰ ਟੈਕਨੋਲੋਜੀ ਨੂੰ ਕਿਹੜੇ ਪਾਸੇ ਨੂੰ ਤੁਰੇ, ਕਿੱਦਾਂ ਤੁਰੇ, ਉਹਦੇ ਵਿੱਚ ਐਥਿਕਸ ਦੀ ਕੀ ਇਨਵੋਲਵਮੈਂਟ ਹੋਏ, ਭਲੇ ਵਾਸਤੇ ਹੀ ਚੱਲੇ ਜਾਂ ਲੋਕਾਂ ਦਾ ਕਿਸੇ ਪਾਸੇ ਨੁਕਸਾਨ ਨਾ ਕਰੇ ਜਾਂ ਆਮ ਹਾਲਾਤਾਂ ਦੇ ਵਿੱਚ ਲੋਕਾਂ ਦਾ ਸ਼ੋਸ਼ਣ ਨਾ ਹੋ ਸਕੇ। ਉਹਨਾਂ ਸਾਰੇ ਤੇ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਆ ਰੈਗੂਲੇਸ਼ਨ ਆ ਉਹ ਧਿਆਨ ਅੱਗੇ ਲਿਆਉਣ ਦੀ ਗੱਲ ਕੀਤੀ ਜਾਂਦੀ ਆ। ਟੈਕਨੋਲੋਜੀ ਦੇ ਵਿੱਚ ਡਿਫਰੈਂਸ ਕੀ ਆ ਬਾਕੀਆਂ ਦੇ ਨਾਲੋਂ? ਉਹ ਇਹ ਆ ਕਿ ਦੇਖੋ, ਟੈਕਨੋਲੋਜੀ ਨੇ ਬਹੁਤ ਚੀਜ਼ਾਂ ਸਾਨੂੰ ਦਿੱਤੀਆਂ ਇਹ ਕਾਫੀ ਦਹਾਕੇ ਤੋਂ, ਜੋ ਯੂਰਪ ਦੇ ਵਿੱਚ ਸਨਅਤੀ ਵਿਕਾਸ ਜਾਂ ਹੋਰ ਸ਼ੁਰੂ ਹੋਏ ਤੇ ਟੈਕਨੋਲੋਜੀ ਇੱਕ ਦੇਸ਼ ਦੀ ਜ਼ਰੂਰਤ ਵੀ ਬਣ ਜਾਂਦੀ ਹੈ। ਜੇ ਤੁਸੀਂ ਦੇਸ਼ ਨੇ ਆਪਣੀ ਜਿਹੜੀ ਸਰਦਾਰੀ ਹੈ ਕਾਇਮ ਰੱਖਣੀ ਹੈ, ਵੇਖਿਆ ਕਿ ਅਮਰੀਕਾ ਕੋਲ ਅੱਜ ਸਿਲਿਕਨ ਵੈਲੀ ਦੇ ਵਿੱਚ ਅਸੀਂ ਬੈਠੇ ਹਾਂ, ਦੁਨੀਆ ਦੀ ਸਭ ਤੋਂ ਬਿਹਤਰੀਨ ਟੈਕਨੋਲੋਜੀ ਆ ਕਾਫੀ ਹਿੱਸਿਆਂ ਦੇ ਵਿੱਚ। ਸੋ ਉਹਦੇ ਕਰਕੇ ਕਿਸੇ ਵੀ ਦੇਸ਼ ਦੀ ਤਰੱਕੀ ਦੇ ਵਿੱਚ ਟੈਕਨੋਲੋਜੀ ਦਾ ਕਾਫੀ ਉਹਦਾ ਵਿੱਚ ਜਿਹੜਾ ਯੋਗਦਾਨ ਹੁੰਦਾ। ਸੋ ਉਸ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਆਮ ਤੌਰ ਦੇ ਉੱਤੇ ਜਿਹੜੀ ਕੰਟਰੀ ਆ, ਜਿਹੜੇ ਦੇਸ਼ ਆ, ਉਹਨਾਂ ਨੇ ਟੈਕਨੋਲੋਜੀ ਉੱਤੇ ਕਿਸੇ ਤਰ੍ਹਾਂ ਦੀ ਰੈਗੂਲੇਸ਼ਨ ਲਾਉਣ ਤੋਂ ਕਿਨਾਰਾ ਹੀ ਕੀਤਾ, ਨੰਬਰ 1। ਤੇ ਜੇ ਕੋਈ ਰੈਗੂਲੇਸ਼ਨ ਲੱਗੀ ਵੀ ਆ ਹੁਣ ਤੱਕ ਦੇਖਿਆ ਜਾਏ ਤੇ ਉਹ ਜਿਹੜੀ ਰੈਗੂਲੇਸ਼ਨ ਆ ਉਹਦੀ ਜਿਹੜਾ ਫਰੇਮਵਰਕ ਆ ਰੈਗੂਲੇਸ਼ਨ ਦਾ, ਉਹ ਹੁਣ ਤੱਕ ਪਿਛਲੇ ਦਹਾਕੇ ਤੱਕ ਜਿਹੜੇ ਟੈਕਨੋਲੋਜੀ ਦੇ ਓਨਰਸ ਆ ਜਾਂ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ, ਉਹਨਾਂ ਦਾ ਹੀ ਕਿਸੇ ਤਰੀਕੇ ਦਾ ਫਰੇਮਵਰਕ ਉਹ ਬਣਾਇਆ ਹੋਇਆ, ਜਿਹੜਾ ਕਿ ਟੈਕਨੋਲੋਜੀ ਖੇਤਰ ਦੇ ਕਾਫੀ ਹੱਕ ਵਿੱਚ ਹੀ ਭੁਗਤਿਆ। ਅੱਗੇ ਜਾ ਕੇ ਕੁਛ ਉਹਦੀ ਆਪਾਂ ਐਗਜ਼ਾਮਪਲ ਲਵਾਂਗੇ ਕਿ ਉਹਦਾ ਕੀ ਨੁਕਸਾਨ ਹੋਇਆ ਤੇ ਹੁਣ ਉਹਦੀ ਟੈਕਨੋਲੋਜੀ ਤੇ ਰੈਗੂਲੇਸ਼ਨ ਜ਼ਿਆਦਾ ਕਰਨ ਦਾ ਕੀ ਜ਼ਰੂਰਤ ਜਿਹੜੀ ਉਹ ਪੈ ਰਹੀ ਆ। ਸੋ ਆਪਣੀ ਪੁਰਾਣੀ ਗੱਲ ਦੇ ਉੱਤੇ ਆਈ ਕਿ ਰੈਗੂਲੇਸ਼ਨ ਦੀ ਗੱਲ ਕਰੀਏ, ਅਸੀਂ ਵੈਸਟ ਦੇ ਵਿੱਚ ਖਾਸ ਤੌਰ ਦੇ ਉੱਤੇ ਫ੍ਰੀ ਵਰਲਡ ਸੁਸਾਇਟੀ ਦਾ ਨਾਰਾ ਦਿੱਤਾ ਜਾਂਦਾ, ਤੇ ਉਹਦੇ ਵਿੱਚ ਜਿਹੜੇ ਟੈਕਨੋਲੋਜੀ ਦਾ ਜਿਹੜਾ ਰੋਲ ਆ, ਜਿਹੜੇ ਟੈਕਨੋਲੋਜੀ ਦੇ ਓਨਰਸ ਕਹਿ ਲਓ, ਜਿਹੜੇ ਵੱਡੇ ਕੰਪਨੀਜ਼ ਨੂੰ ਚਲਾਉਂਦੇ ਆ, ਬੋਰਡ ਉਹਨਾਂ ਦੇ ਜਾਂ CEOs, ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਸਰਕਾਰਾਂ ਵਾ, ਅਸੀਂ ਫ੍ਰੀ ਵਰਲਡ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਉਹ ਰੈਗੂਲੇਸ਼ਨ ਜਿਹੜੀ ਉਹ ਘੱਟੋ ਘੱਟ ਹੋਏ ਤਾਂ ਹੀ ਟੈਕਨੋਲੋਜੀ ਦੀ ਜਿਹੜੀ ਤਰੱਕੀ ਆ ਉਹ ਜ਼ਿਆਦਾ ਵਧੇਰੇ ਤੇਜ਼ੀ ਦੇ ਨਾਲ ਹੋ ਸਕੇਗੀ। ਸੋ ਉਹਨਾਂ ਦਾ ਇਹ ਹੁਣ ਤੱਕ ਦਾ ਜਿਹੜਾ ਮੋਟਿਵ ਆ ਉਹ ਰਿਹਾ। ਪਰ ਜਿੱਥੇ ਵੀ ਆਮ ਤੌਰ ਦੇ ਉੱਤੇ ਅਸੀਂ ਇਹ ਦੇਖੀਏ ਕਿ ਸਰਕਾਰਾਂ ਨੂੰ ਇਹ ਲੱਗਦਾ ਹੋਏ ਕਿ ਸਾਡੇ ਚੀਜ਼ ਜਿਹੜੀ ਖਿਲਾਫ ਜਾਂਦੀ, ਉਹਦੇ ਉੱਤੇ ਥੋੜੀ ਬਹੁਤੀ ਉਹਨੂੰ ਰੈਗੂਲੇਸ਼ਨ ਲਾਉਣ ਦੀ ਕੋਸ਼ਿਸ਼ ਵੀ ਕੀਤੀ ਆ, ਪਰ ਮੋਟੇ ਤੌਰ ਦੇ ਉੱਤੇ ਟੈਕਨੋਲੋਜੀ ਜਿਹੜੀ ਆ ਇਹਦੇ ਉੱਤੇ ਜਿੱਦਾਂ ਬਾਕੀ ਅਦਾਰੇ ਕਹਿ ਲਓ ਜਾਂ ਬਾਕੀ ਕਹਿ ਲਓ, ਜਿੰਨੀ ਰੈਗੂਲੇਸ਼ਨ ਉਹਨਾਂ ਦੇ ਉੱਤੇ ਆ, ਟੈਕਨੋਲੋਜੀ ਡਿਵੈਲਪਮੈਂਟ ਦੇ ਉੱਤੇ ਸ਼ਾਇਦ ਉਨੀ ਰੈਗੂਲੇਸ਼ਨ ਆਪਾਂ ਨਹੀਂ ਦੇਖੀ।
ਸੋ ਬਿਲਕੁਲ ਬੇਲਗਾਮ ਕੀਤੀ ਹੋਈ ਕੋਈ ਵੀ ਚੀਜ਼ ਆ ਉਹ ਔਖੀ ਕਰਦੀ ਆ ਬਾਅਦ ਦੇ ਵਿੱਚ ਕਿੱਦਾਂ ਕਿਵੇਂ ਵਰਤਣੀ ਆ ਉਸ ਨੂੰ ਲੈ ਕੇ ਅੱਜ ਜਦੋਂ ਹੁਣ ਆਪਾਂ ਇਹ ਗੱਲਾਂ ਕਰ ਰਹੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਜੀ। ਕੇ ਕਿੰਨੀ ਚਰਚਾਵਾਂ ਹਰਵਿੰਦਰ ਚੱਲ ਰਹੀਆਂ ਆ ਉਹਨਾਂ ਦੇ ਆਪਣੇ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਕਾਂਗਰਸ ਦੇ ਮੂਹਰੇ ਪੇਸ਼ ਹੋ ਕੇ ਕਹਿ ਰਹੇ ਸੀਗੇ ਵੀ ਭਾਈ ਸਾਨੂੰ ਰੈਗੂਲੇਟ ਕਰੋ ਜੀ। ਵੀ ਨਹੀਂ ਤਾਂ ਪਤਾ ਨਹੀਂ ਇਹ ਕਿੰਨੇ ਕਿੱਦਾਂ ਕਿਵੇਂ ਵਰਤਣੀ ਆ ਚਲੋ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਚੰਗੀ ਲੱਗਦੀ ਹੈ ਰੈਗੂਲੇਸ਼ਨ ਕਈ ਥਾਵਾਂ ਤੇ ਆਪਾਂ ਨੂੰ ਚੰਗੀ ਨਹੀਂ ਵੀ ਲੱਗਦੀ ਜੀ। ਇਹਦੇ ਵਿੱਚ ਮੈਨੂੰ ਲੱਗਦਾ ਆਪਾਂ ਨੂੰ ਦੋਨੋਂ ਪੱਖ ਦੇ ਲੋਕ ਜਿਹੜੇ ਉਹ ਨਜ਼ਰ ਆਉਂਦੇ ਹੋਣਗੇ ਵੀ ਹਾਂ ਵੀ ਆਪਾਂ ਰੈਗੂਲੇਟ ਕਰੀਏ ਟੈਕਨੋਲੋਜੀ ਨੂੰ ਕਈ ਕਹਿੰਦੇ ਵੀ ਨਹੀਂ ਫ੍ਰੀ ਫਲੋਇੰਗ ਚਾਹੀਦੀ ਆ ਇਹ ਕਰਟੇਲ ਹੁੰਦੀ ਹੈ ਕ੍ਰੀਏਟੀਵਿਟੀ ਜਾਂ ਟੈਕਨੋਲੋਜੀ ਨੂੰ ਇਹ ਚੀਜ਼ਾਂ ਨੂੰ ਵਧਣ ਤੋਂ ਜਿਹੜੀ ਉਹ ਰੋਕਦੀ ਆ ਸੋ ਆਪਾਂ ਹੁਣ ਇਹ ਗੱਲ ਕਰੀਏ ਵੀ ਕਿਉਂ ਚਾਹੀਦੀ ਆ ਜਿਹੜੇ ਲੋਕ ਆਪਾਂ ਇਹ ਕਹਿੰਦੇ ਆ ਵੀ ਇਸ ਵਿਚਾਰਧਾਰਾ ਦੇ ਆ ਵੀ ਭਾਈ ਇਸ ਨੂੰ ਰੈਗੂਲੇਟ ਹੋਣਾ ਚਾਹੀਦਾ ਟੈਕਨੋਲੋਜੀ 'ਚ ਰੈਗੂਲੇਸ਼ਨਸ ਹੋਣੀਆਂ ਚਾਹੀਦੀਆਂ ਆ ਕੀ ਕਾਰਨ ਦੱਸੇ ਜਾਂਦੇ ਨੇ ਇਸ ਦੇ ਉੱਤੇ ਅਸੀਂ ਕਾਰਨਾਂ ਤੋਂ ਵੀ ਪਹਿਲੇ ਇੱਕ ਗੱਲ ਜਿਹੜੀ ਤੁਸੀਂ ਹੁਣੇ ਕਹੀ ਆ ਉਹ ਵੀ ਮੈਂ ਨਾ ਉਹਨੂੰ ਵੀ ਥੋੜਾ ਜਿਹਾ ਖੋਲ ਦਈਏ ਜੀ ਆਮ ਤੌਰ ਤੇ ਉੱਤੇ ਜਦੋਂ ਅਸੀਂ ਬਿਜ਼ਨਸ ਦੀ ਗੱਲ ਕਰਦੇ ਆ ਜਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਸੈਨੇਟ ਦੀ ਹੀਅਰਿੰਗ ਦੇ ਵਿੱਚ AI ਦੇ ਵਿੱਚ ਉਹਨਾਂ ਕਿਹਾ ਕਿ ਇਹਨਾਂ ਨੂੰ ਥੋੜੀ ਜਿਹੀ ਰੈਗੂਲੇਸ਼ਨ ਹੋਣੀ ਚਾਹੀਦੀ ਆ ਅਸੀਂ ਉਹਦੇ ਬਾਰੇ ਵੀ ਗੱਲ ਕਰ ਰਹੇ ਨੇ ਕੋਈ ਥੋੜੀ ਪੋਲੀਟੀਕਲ ਸਟੇਟਮੈਂਟ ਮੈਨੂੰ ਦੇਖਣ ਨੂੰ ਮੇਰੇ ਪਰਸਨਲ ਓਪੀਨੀਅਨ ਦੇ ਅਨੁਸਾਰ ਉਹ ਥੋੜੀ ਪੋਲੀਟੀਕਲ ਸਟੇਟਮੈਂਟ ਲੱਗਦੀ ਕਿਉਂਕਿ ਆਮ ਹਾਲਾਤਾਂ ਦੇ ਵਿੱਚ ਇੱਕ ਇੰਨਾ ਕੁ ਜਿਹੜੇ ਆਮ ਲੋਕ ਆ ਜਾਂ AI ਦਾ ਜਿੰਨਾ ਰੌਲਾ ਪੈ ਗਿਆ ਜਾਂ ਰੋਬੋਟਿਕਸ ਦਾ ਜੌਬਾਂ ਦੇ ਉੱਤੇ ਡਾਇਰੈਕਟ ਇੰਪੈਕਟ ਆਪਾਂ ਨੂੰ ਦਿਖਣ ਲੱਗ ਪਿਆ ਅਸੀਂ ਵਰਲਡ ਇਕਨੋਮਿਕ ਫੋਰਮ ਦੀ ਵੀ ਗੱਲ ਕੀਤੀ ਆਮ ਲੋਕੀ ਵੀ ਹੁਣ ਇਹਦੇ ਬਾਰੇ ਗੱਲ ਕਰਨ ਲੱਗ ਪਏ ਆ ਸੋ ਉਹਦੇ ਸੰਬੰਧ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਹੁਣ ਰੈਗੂਲੇਸ਼ਨ ਤਾਂ ਅੱਗੇ ਆਉਣੀਆਂ ਹੀ ਆ ਸੋ ਜਿਹੜੇ ਬਿਜ਼ਨਸ ਓਨਰਸ ਹੁੰਦੇ ਆ ਆਮ ਤੌਰ ਤੇ ਉੱਥੇ ਉਹ ਡਾਇਰੈਕਟ ਆਪੋਜੀਸ਼ਨ ਦੇ ਵਿੱਚ ਨਹੀਂ ਆਉਂਦੇ ਸਰਕਾਰਾਂ ਦੇ ਸੋ ਉਹ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਵੀ ਇਹ ਰੈਗੂਲੇਸ਼ਨ ਹੋਣੀ ਚਾਹੀਦੀ ਆ ਪਰ ਦੱਬੀਵਾਜ਼ ਦੇ ਵਿੱਚ ਇਹ ਵੀ ਕਹੀ ਜਾਂਦੇ ਆ ਕਿ ਘੱਟ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਕਹਿੰਦਾ ਜ਼ਿਆਦਾ ਜਾਂਦਾ ਵੇਖੀਏ ਤਾਂ ਥੋੜਾ ਦੀਏ ਵੰਡ ਇਹ ਪੋਲੀਟੀਕਲ ਸਟੇਟਮੈਂਟ ਹੀ ਆ ਉਸ ਪਰਸਪੈਕਟਿਵ ਨਾਲ ਇਹ ਮੈਂ ਥੋੜਾ ਕਲੈਰੀਫਾਈ ਕਰਦਾ ਹੈ ਨਾ ਸੋ ਉਹਦੇ ਵਿੱਚ ਨਾ ਆਪਾਂ ਕੁਝ ਕਿਉਂ ਹੁਣ ਇਹਦੇ ਵਿੱਚ ਆਪਾਂ ਰੈਗੂਲੇਸ਼ਨ ਦੀ ਗੱਲਬਾਤ ਜਿਹੜੀ ਆ ਕਿਉਂ ਤੁਰੀ ਉਹਦੇ ਬਾਰੇ ਅਸੀਂ ਕੁਝ ਹੈ ਨਾ ਡੇਟਾ ਆਪਾਂ ਗੱਲਬਾਤ ਕਰਦੇ ਆ ਸੋ ਰਾਜਕਰ ਮੇਰੇ ਕੋਲ ਕੁਝ ਜਿਹੜਾ ਡੇਟਾ ਵਾ ਉਹ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰ ਦਿੰਦਾ ਹਾਂਜੀ ਸੋ ਉਹਦੇ ਵਿੱਚ ਨਾ ਇੱਕ ਚਾਹੁੰਦਾ ਮੈਨੂੰ ਥੋੜੀ ਜਿਹੀ ਇੱਥੇ ਟੈਕਨੀਕਲ ਤੁਹਾਨੂੰ ਤਾਂ ਨਹੀਂ ਰੈਗੂਲੇਟ ਕਰੀ ਜਾਂਦਾ ਕੋਈ ਜ਼ਿਆਦਾ ਨਹੀਂ ਮੈਂ ਨਾ ਕੁਝ ਡੇਟਾ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਸੋ ਕਿਉਂਕਿ ਮੈਂ ਥੋੜਾ ਡੇਟਾ ਪੜ੍ਹ ਕੇ ਤੁਹਾਨੂੰ ਦੱਸਣਾ ਫੈਕਟ ਬੇਸਡ ਸੋ ਉਹ ਮੈਂ ਸਾਹਮਣੇ ਲਿਆਉਣਾ ਚਾਹੁੰਦਾ ਸੀ ਤਾਂ ਕਿ ਮੇਰੇ ਕੋਲ ਕੋਈ ਗਲਤੀ ਨਾ ਹੋ ਜਾਏ ਸੋ ਆਪਾਂ ਨੂੰ ਇੱਕ ਐਗਜ਼ਾਮਪਲ ਲੈਣੇ ਆ ਕਿ ਜਦੋਂ ਪਾਲਿਸੀ ਦੇ ਫਰੇਮਵਰਕ ਦੀ ਆਪਾਂ ਗੱਲ ਕਰਦੇ ਆ ਤੇ ਉਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈਣੇ ਆਨਲਾਈਨ ਆਪਣੇ ਆਪ ਨੂੰ ਹੈ ਨਾ ਜਿਹੜੀ ਆਨਲਾਈਨ ਟੈਕਨੋਲੋਜੀਜ਼ ਆਨਲਾਈਨ ਸਰਵਿਸਿਜ਼ ਆ ਉਹਦੇ ਅਸੀਂ ਕੁਝ ਫੈਕਟ ਐਂਡ ਫਿਗਰਸ ਦੇਖਦੇ ਆ ਉਤੋਂ ਸਾਨੂੰ ਸਾਰੀ ਬਾਕੀ ਟੈਕਨੋਲੋਜੀ ਤੇ ਵੀ ਇਹ ਚੀਜ਼ ਮੈਟਰ ਕਰਦੀ ਹੈ AI ਰੋਬੋਟਿਕਸ ਦੂਸਰੀ ਤੀਸਰੀ ਹੈ ਨਾ ਬਾਕੀ ਜਿਹੜੇ ਐਸਪੈਕਟ ਉਹਨਾਂ ਨੂੰ ਕਵਰ ਕਰਦੇ ਆਪਾਂ ਇੱਕ ਐਗਜ਼ਾਮਪਲ ਲੈਣੇ ਉਹਦੇ ਤੋਂ ਆਪਾਂ ਨੂੰ ਗੱਲ ਸਮਝ ਆ ਜੂਗੀ ਤੇ ਆਨਲਾਈਨ ਸਰਵਿਸਿਜ਼ ਮੈਂ ਤਾਂ ਪਿਕ ਕੀਤੀ ਹੈ ਕਿਉਂਕਿ ਆਨਲਾਈਨ ਸਰਵਿਸਿਜ਼ ਆਪਾਂ ਕਾਫੀ ਲੋਕ ਵਰਤਦੇ ਆ ਬਾਕੀ ਜਾਂ ਬੈਂਕਿੰਗ ਆਪਾਂ ਫੋਨ ਤੋਂ ਵਰਤਦੇ ਆ ਜਾਂ ਸੋਸ਼ਲ ਮੀਡੀਆ ਵਰਤਦੇ ਆ ਇਹ ਚੀਜ਼ਾਂ ਇਹ ਕੁਝ ਫੈਕਟ ਇਹ ਕਹਿੰਦੇ ਕਿ 1995 ਦੇ ਵਿੱਚ ਆਪਾਂ ਅਮਰੀਕਾ ਦੀ ਗੱਲ ਕਰਦੇ ਕਿ 42% 42% ਜਿਹੜੇ ਅਮਰੀਕਾ ਦੇ ਅਡਲਟਸ ਆ ਉਹਨਾਂ ਨੇ ਜਿਹੜਾ ਇੰਟਰਨੈਟ ਦਾ ਵੀ ਨਾਂ ਨਹੀਂ ਸੀ ਸੁਣਿਆ ਸਹੀ ਹੈ ਨਾਂ ਵੀ ਨਹੀਂ ਸੀ ਸੁਣਿਆ ਹੈ ਨਾ ਅੱਜ ਅਸੀਂ ਗੱਲ ਕਰੀਏ ਤੇ 85% ਅਮਰੀਕਨ ਜਿਹੜੇ ਆ ਉਹ ਹੋਰ ਹਰ ਰੋਜ਼ ਆਨਲਾਈਨ ਹੁੰਦੇ ਆ ਤੇ ਉਹਨਾਂ ਚੋਂ ਇੱਕ ਤਿਹਾਈ 85% ਵਿੱਚੋਂ ਇੱਕ ਤਿਹਾਈ ਉਹ ਲਗਾਤਾਰ ਹੀ ਆਨਲਾਈਨ ਰਹਿੰਦੇ ਆ ਕਿਸੇ ਨਾ ਕਿਸੇ ਆਲ ਦਾ ਟਾਈਮ ਸੋਸ਼ਲ ਮੀਡੀਆ ਕਹ ਲਓ ਭਾਵੇਂ ਬਿਜ਼ਨਸ ਆ ਜਾਂ ਕਿਸੇ ਹੋਰ ਤਰੀਕੇ ਹੈ ਨਾ ਭਾਵੇਂ ਮੈਨੂਫੈਕਚਰਿੰਗ ਆ ਭਾਵੇਂ ਇਹਨਾਂ ਦੀ ਜੌਬ ਦੇ ਰਿਲੇਟਡ ਤੇ ਉਹਦੇ ਵਿੱਚ ਅੱਜ ਦੇ ਵਿੱਚ ਇਹ ਦੇਖੀਏ ਕਿ ਇੰਟਰਨੈਟ ਜਿਹੜਾ ਬਿਜ਼ਨਸ ਇੰਟਰਨੈਟ ਬੇਸਡ ਬਿਜ਼ਨਸ ਆ ਉਹ ਅਮਰੀਕਾ ਦੀ 10% ਦੀ GDP ਦੇ ਉੱਤੇ ਇੰਪੈਕਟ ਕਰਦਾ ਠੀਕ ਹੈ 10% ਬਹੁਤ ਵੱਡਾ ਨੰਬਰ ਹੈ ਐਟ ਪਾਰ ਆ ਮੈਨੂਫੈਕਚਰਿੰਗ ਕਿ ਜਿੰਨੀ ਅਮਰੀਕਾ ਦੀ ਵਿੱਚ ਮੈਨੂਫੈਕਚਰਿੰਗ GDP ਕਰਦੀ ਆ ਪ੍ਰੋਡਿਊਸ ਉਨੀ ਆਨਲਾਈਨ ਇਸ ਟਾਈਮ ਦੇ ਉੱਤੇ ਕਰਦੀ ਆ ਹੈ ਨਾ ਤੇ ਜਿਹੜੀ ਤਕਰੀਬਨ ਅਮਰੀਕਾ ਦੀ ਹੁਣ ਰੀਟੇਲ ਦੀ ਪਾਵਰ ਦੀ ਗੱਲ ਕਰੀ ਰੀਟੇਲ ਜਿਹੜਾ ਅਸੀਂ ਸਮਾਨ ਆਨਲਾਈਨ ਜਿਹੜਾ ਅਸੀਂ ਸਮਾਨ ਓਵਰਆਲ ਲੈਂਦੇ ਆ ਉਹਦੇ ਚੋਂ ਇਸ ਟਾਈਮ ਦੇ ਉੱਤੇ 15% ਜਿਹੜਾ ਉਹ ਈ-ਕਾਮਰਸ ਆ
ਲੋਕੀ ਅਸੀਂ ਆਨਲਾਈਨ Amazon ਤੋਂ ਸਮਾਨ ਖਰੀਦਦੇ ਹਾਂ, ਆਨਲਾਈਨ ਕੱਪੜੇ ਖਰੀਦਦੇ ਹਾਂ, ਹੁਣ ਤਾਂ ਡਿਲੀਵਰੀ ਵੀ ਕਾਫੀ ਹੋਣ ਲੱਗ ਪਈ ਹੈ ਨਾ। ਤੇ ਸੋਸ਼ਲ ਮੀਡੀਆ ਦੀ ਵੀ ਗੱਲ ਕਰੀਏ ਤੇ ਜਿਹੜਾ ਕਾਫੀ ਵੱਡਾ ਹਿੱਸਾ ਵਾ, ਇਹ ਅੱਜ ਕੱਲ੍ਹ ਸਾਨੂੰ ਪਤਾ ਸਾਰਿਆਂ ਨੂੰ ਸੋਸ਼ਲ ਮੀਡੀਆ ਵਰਤਦਾ। ਤੇ ਉਸ ਤੋਂ ਬਾਅਦ ਅਸੀਂ ਪੈਂਡੈਮਿਕ ਦੀ ਗੱਲ ਕਰੀਏ ਤੇ ਜਿਹੜਾ 93% ਦੀ ਸਕੂਲਾਂ ਦੀ ਜਿਹੜੀ ਪੜ੍ਹਾਈ ਆ ਉਹ ਪੈਂਡੈਮਿਕ ਦੇ ਵਿੱਚ ਲੌਂਗ ਡਿਸਟੈਂਸ ਦੇ ਥਰੂ ਹੋ ਗਈ। ਸਹੀ ਗੱਲ। ਉਹਨਾਂ ਵਿੱਚੋਂ ਤਕਰੀਬਨ 71% ਲੋਕੀ ਜਿਹੜੇ ਵਰਕ ਫਰਮ ਹੋਮ ਹੋ ਗਏ ਸੀ। ਤਾਂ ਮੈਂ ਆਨਲਾਈਨ ਐਗਜ਼ਾਮਪਲ ਮੈਂ ਇਸ ਲਈ ਦਿੱਤੀ ਕਿ ਇਹ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਫੂਡ ਇੰਡਸਟਰੀ ਦੀ ਗੱਲ ਕਰ ਲਈ ਜਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਕਿ ਇੱਕ ਸੈਕਸ਼ਨ ਆ, ਹੈ ਨਾ, ਆਪਾਂ ਲੋਕਾਂ ਦਾ ਜਿਹੜਾ ਉਸ ਹਿੱਸੇ ਦੇ ਵਿੱਚ ਆ। ਜੇ ਅਸੀਂ ਟਰੱਕਿੰਗ ਵਿੱਚ ਨਹੀਂ ਕੰਮ ਕਰਦੇ, ਸਾਡਾ ਟਰੱਕਿੰਗ ਦੇ ਨਾਲ ਕੋਈ ਡਾਇਰੈਕਟ ਇੰਨਾ ਵੀ ਲੈਣਾ ਦੇਣਾ ਨਹੀਂ ਹੁੰਦਾ, ਪਰ ਟੈਕਨੋਲੋਜੀ ਰਾਜ ਕਰਨ ਇੱਕ ਇੱਦਾਂ ਦਾ ਖੇਤਰ ਬਣ ਗਿਆ ਜਿਹੜਾ ਕਿਸੇ ਨਾ ਕਿਸੇ ਤਰੀਕੇ ਆਲਮੋਸਟ 93% ਤੁਸੀਂ ਨੰਬਰ ਦੇਖਿਆ ਹਰ ਇੱਕ ਨੂੰ ਹੀ ਇੰਪੈਕਟ ਕਰਦਾ। ਠੀਕ ਹੈ, ਬਿਲਕੁਲ ਜੀ। ਸੋ ਇਹੀ ਇੱਕ ਅਸੀਂ ਇਹਦੇ ਬਾਰੇ ਥੋੜਾ ਅੱਗੇ ਜਾ ਕੇ ਵੀ ਗੱਲ ਕਰਾਂਗੇ। ਸੋ ਇਹਦੇ ਕਾਰਨ ਹੀ, ਕਿਉਂਕਿ ਇਹ ਬਹੁਤ ਮੈਜੋਰਿਟੀ ਆਲਮੋਸਟ ਸਾਰਿਆਂ ਨੂੰ ਇੰਪੈਕਟ ਕਰਦਾ, ਤੇ ਇਹਦੀ ਰੈਗੂਲੇਸ਼ਨ ਲੂਜ਼ ਹੋਣ ਕਰਕੇ ਕਈ ਇਹਦੇ ਹਿੱਸੇ ਟੈਕਨੋਲੋਜੀ ਦੇ, ਇੱਕ ਨੂੰ ਤੁਸੀਂ ਛੋਇਆ ਵੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਹੋਰ ਵੀ ਸੋਸ਼ਲ ਮੀਡੀਆ ਤੇ ਵੀ ਅੱਗੇ ਜਾ ਕੇ ਗੱਲ ਕਰਾਂਗੇ, ਜਾਂ ਹੋਰ ਵੀ ਕੁਛ ਹਿੱਸੇ। ਸੋ ਇਹ ਐਸੈਂਸ਼ੀਅਲ ਪਾਰਟ ਬਣ ਚੁੱਕਾ ਲੋਕਾਂ ਦੀ ਜ਼ਿੰਦਗੀ ਦਾ, ਤੇ ਉਹਨਾਂ ਦੇ ਜਿਉਣ ਦੇ ਤਰੀਕੇ ਨੂੰ ਇਹ ਇੰਪੈਕਟ ਕਰਦਾ। ਸੋ ਉਹ ਇਸ ਕਰਕੇ ਇੱਕ ਪਬਲਿਕ ਸੇਫਟੀ, ਪਬਲਿਕ ਡਿਵੈਲਪਮੈਂਟ ਦੀ ਵੀ ਇਹਦੇ ਵਿੱਚ ਗੱਲ ਆ ਜਾਂਦੀ ਕਿ ਇਹਨਾਂ ਨੂੰ ਆਪਾਂ ਨੂੰ ਕਿਸੇ ਨਾ ਕਿਸੇ ਕੋਈ ਫਰੇਮਵਰਕ ਪਾਲਿਸੀ ਬਣਾਉਣੀ ਪੈਣੀ ਹੈ ਤਾਂ ਕਿ ਇਹਨੂੰ ਅਸੀਂ ਰੈਗੂਲੇਟ ਕਰੀਏ। ਬਿਲਕੁਲ, ਸੁਸਾਇਟੀ ਸਹੀ ਢੰਗ ਦੇ ਨਾਲ ਚੱਲਦੀ ਜਾਵੇ, ਕਿਸੇ ਇੱਕ ਚੀਜ਼ ਦਾ ਬੜਾ ਬੋਲਬਾਲਾ ਨਹੀਂ ਆ। ਜਾਂ ਅਕਸਰ ਸਾਈ-ਫਾਈ ਮੂਵੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਟੈਕਨੋਲੋਜੀ ਬੇਕਾਬੂ ਹੋ ਕੇ ਬਾਅਦ 'ਚ ਇਨਸਾਨੀਅਤ ਦੇ ਉੱਤੇ ਹਮਲਾ ਕਰ ਜਾਂਦੀ ਆ। ਸੋ ਇਹ ਚੀਜ਼ਾਂ ਦੇ ਜਿਹੜੇ ਡਰ ਤੋਂ ਵੀ ਚੀਜ਼ਾਂ ਜਿਹੜੀਆਂ ਇਹ ਦੇਖੀਆਂ ਜਾਂਦੀਆਂ ਆ ਵੀ ਸਿਸਟਮਸ ਕੰਮ ਕਰਦੇ ਰਹਿਣ। ਹਾਂ, ਉਹਦੇ ਵਿੱਚ ਇਹ ਸਵਾਲ ਜਿਹੜੇ ਉਹ ਜ਼ਰੂਰ ਰਹਿ ਸਕਦੇ ਨੇ ਵੀ ਕਿੰਨੀ ਕੁ ਰੈਗੂਲੇਸ਼ਨਸ ਜਿਹੜੀ ਉਹ ਚਾਹੀਦੀਆਂ ਆ, ਵੱਧ ਚਾਹੀਦੀਆਂ, ਘੱਟ ਚਾਹੀਦੀਆਂ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਭਾਈ ਵੀ ਕਹਿੰਦੇ ਤੇ ਆ ਰੈਗੂਲੇਟ ਕਰੋ, ਪਰ ਨਾਲ ਦੇ ਨਾਲ ਪਿੱਛੇ ਇੱਕ ਲਾਈਨ ਇਹ ਵੀ ਆ ਵੀ ਥੋੜੀ ਕਰਿਓ, ਜ਼ਿਆਦਾ ਨਾ ਕਰਿਓ, ਇਹ ਕੰਮ ਜਿਹੜੀ ਸੰਘੀ ਨਾ ਸਾਡੀ ਜਿਹੜੀ ਉਹ ਘੁੱਟ ਹੋ ਜਾਵੇ। ਸੋ ਅਕਾਊਂਟੇਬਿਲਿਟੀ ਹੋਵੇ ਰੈਗੂਲੇਸ਼ਨ ਦਾ। ਹੁਣ ਆਪਾਂ ਜਦੋਂ ਉਦਾਹਰਨਾਂ ਲੈਂਦੇ ਆ, ਇਸ ਟਾਈਮ ਜਿਹੜੀ AI ਦੇ ਨਾਲ ਹਰਵਿੰਦਰ ਜਿਹੜੀ ਹੈ ਤਾਂ ਚਲੋ ਵੀ ਆਟੋਨਮਸ ਦੇ ਵਿੱਚ ਹੀ ਆ, ਇੰਟੈਲੀਜੈਂਸ ਦੀ ਆਟੋਨਮਸ ਜਿਹੜੀ ਕਾਰਸ ਆ ਰਹੀਆਂ ਆ, ਉਹਨੂੰ ਲੈ ਕੇ ਵੀ ਰੈਗੂਲੇਸ਼ਨਸ ਦਾ ਹੀ ਰੌਲਾ ਆ। ਕਿਉਂਕਿ ਸਵਾਲ ਦੇ ਇਹਦੇ ਵਿੱਚ ਇਹ ਆਉਂਦਾ, ਹੁਣ ਜਿੱਦਾਂ ਕੋਈ ਰੈਗੂਲਰ ਗੱਡੀ ਚਲਾਉਂਦਾ ਆ, ਕੋਈ ਉਹ ਐਕਸੀਡੈਂਟ ਕਰ ਦਿੰਦੇ ਆ, ਅਗਲੇ ਉਹਨੂੰ ਦੇਖਦੇ ਆ ਵੀ ਹਾਂ ਇਹ ਬੰਦਾ ਜ਼ਿੰਮੇਵਾਰ ਹੋ ਸਕਦਾ ਆ। ਕੀ ਉਹਦੇ ਵਿੱਚ AI ਨੂੰ ਜ਼ਿੰਮੇਵਾਰ ਠਹਿਰਾਉਣਾ ਹੈ, ਆਟੋਨਮਸ ਟੈਕਨੋਲੋਜੀ ਨੂੰ ਕਰਾਉਣਾ ਆ, ਰੈਗੂਲੇਟ ਕਿੱਦਾਂ ਹੋਊਗੀ, ਇੰਸ਼ੋਰੈਂਸ ਕਿੱਦਾਂ ਹੋਣੀ ਆ। ਸੋ ਇਹ ਬਹੁਤ ਸਾਰੇ ਨੇ, ਕਿਸੇ ਵੀ ਇੱਕ ਟੈਕਨੋਲੋਜੀ ਦੇ ਖੇਤਰ ਦੇ ਨਾਲ ਜਦੋਂ ਕੰਜ਼ਿਊਮਰ ਲੈਵਲ ਦੇ ਉੱਤੇ ਉਹ ਆ ਜਾਂਦੀ ਆ ਤਾਂ ਉਹਦੇ ਬਹੁਤ ਵੱਡੇ ਜਿਹੜੇ ਇੰਪੈਕਟਸ ਜਿਹੜੇ ਉਹ ਰਹਿੰਦੇ ਆ ਸੋਸਾਇਟੀ ਦੇ ਉੱਤੇ। ਸੋ ਇਸ ਨੂੰ ਦੇਖ ਕੇ ਹੁਣ 90% ਤੋਂ ਵੱਧ ਲੋਕ ਜਦੋਂ ਆਨਲਾਈਨ ਜਾਂਦੇ ਆ ਜਾਂ ਹੈਗੇ ਆ ਤਾਂ ਆਟੋਮੈਟਿਕਲੀ ਉਹਨੂੰ ਰੈਗੂਲੇਟ ਕਰਨਾ ਵੀ ਉਹ ਸਹੀ ਢੰਗ ਦੇ ਨਾਲ ਚੱਲਦੀ ਰਹੇ, ਲੋਕ ਗਲਤ ਨਾ ਫਾਇਦਾ ਚੱਕਣ, ਤਾਂ ਉਹ ਫਿਰ ਕਿਤੇ ਨਾ ਕਿਤੇ ਇਹ ਜ਼ਰੂਰੀ ਵੀ ਇਸ ਦੇ ਵਿੱਚ ਬਣ ਜਾਂਦਾ ਆ। ਤੇ ਹਰਵਿੰਦਰ, ਇਸ ਦੇ ਵਿੱਚ ਅੱਗੇ ਵੱਧਦੇ ਜਾਈਏ, ਗੱਲ ਆਪਾਂ ਕਰਦੇ ਹਾਂ ਜਿਹੜੀ ਟੈਕਨੋਲੋਜੀ ਦੀ ਰੈਗੂਲੇਸ਼ਨ ਦਾ ਜਿਹੜਾ ਮੁੱਦਾ ਆ, ਰੀਸੈਂਟਲੀ ਹੁਣ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ, ਲਾਈਮਲਾਈਟ 'ਚ ਬਹੁਤ ਆ। ਕਿਉਂ ਇਹ ਚੀਜ਼ ਜਿਹੜੀ ਉਹ ਬਣੀ ਆ? ਜੀ, ਉਹਦਾ ਥੋੜਾ ਜਿਹਾ ਇੱਕ ਹਿੱਸਾ ਮੈਂ ਆਲਰੇਡੀ ਦੱਸ ਚੁੱਕਾ ਕਿ ਕੋਵਿਡ ਪੈਂਡੈਮਿਕ ਤੋਂ ਵੈਸੇ ਪਹਿਲਾਂ ਵੀ ਇਹ ਰੌਲਾ ਕਾਫੀ ਪੈਂਦਾ ਰਿਹਾ, ਪਰ ਕੋਵਿਡ ਪੈਂਡੈਮਿਕ ਨੇ ਟੈਕਨੋਲੋਜੀ ਤੇ ਡਿਪੈਂਡੈਂਸੀ ਬਹੁਤ ਵਧਾ ਦਿੱਤੀ ਹੈ ਨਾ, ਕਾਫੀ ਚੀਜ਼ਾਂ ਦੀ। ਤੇ ਉਹਦੇ ਕਰਕੇ ਕਈ ਚੀਜ਼ਾਂ ਸਾਡੇ ਸਾਹਮਣੇ ਆਈਆਂ, ਹੈ ਨਾ, ਜਿਹਦੇ ਵਿੱਚ ਅਸੀਂ ਦੇਖੋ ਬਾਈ ਦ ਐਂਡ ਆਫ ਦ ਡੇ ਭਾਵੇਂ ਟੈਕਨੋਲੋਜੀ ਸੈਕਟਰ ਦੀਆਂ ਕੰਪਨੀਆਂ ਹੀ ਆ, ਹੈ ਨਾ, ਪਰ ਟੈਕਨੋਲੋਜੀ ਸੈਕਟਰ ਦੀ ਕੰਪਨੀ ਫਿਰ ਵੀ ਦੇ ਆਰ ਇਨ ਬਿਜ਼ਨਸ ਆਫ ਮਨੀ ਮੇਕਿੰਗ। ਐਗਜ਼ੈਕਟਲੀ। ਪੈਸੇ, ਜਿੱਦਾਂ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਬਿਜ਼ਨਸ ਦਾ ਬੇਸਿਕ ਫੰਡਾਮੈਂਟਲ ਇਹ ਹੁੰਦਾ ਕਿ ਖਰਚਾ ਘਟੇ ਤੇ ਪ੍ਰੋਫਿਟ ਵਧੇ, ਉਹਨਾਂ ਪ੍ਰੋਫਿਟ ਉੱਤੇ ਹੀ ਫੋਕਸ ਕਰਨਾ ਹੁੰਦਾ। ਸੋ ਜਦੋਂ ਪ੍ਰੋਫਿਟ ਉੱਤੇ ਫੋਕਸ ਕਰਦੇ ਹੋ, ਸਿਰਫ ਨੈਰੋਲੀ ਆਪਣੇ ਪ੍ਰੋਫਿਟ ਉੱਤੇ ਹੀ ਉਹਨਾਂ ਦਾ ਫੋਕਸ ਹੁੰਦਾ। ਉਹਨਾਂ ਦਾ ਕਈ ਵਾਰ ਇਹ ਧਿਆਨ ਨਹੀਂ ਹੁੰਦਾ ਵੀ ਜੋ ਅਸੀਂ ਕੰਮ ਕਰ ਰਹੇ ਹਾਂ ਭਾਵੇਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਆ, ਉਹਦਾ ਇੰਪੈਕਟ ਕੀ ਹੋਊਗਾ, ਜਾਂ ਤੇ ਉਹਨੂੰ ਚੰਗੀ ਤਰ੍ਹਾਂ ਸਟੱਡੀ ਨਹੀਂ ਕਰਦੇ, ਤੇ ਜਾਂ ਇਹ ਕਹਿ ਲਓ ਕਿ 100% ਸਾਰੇ ਲੋਕ ਐਥੀਕਲ ਵੀ ਨਹੀਂ ਹੁੰਦੇ, ਜਾਣ ਬੁੱਝ ਕੇ ਅੱਖਾਂ ਵੀ ਮੀਟ ਲੈਂਦੇ। ਉਹਦੇ ਵਿੱਚ ਪਬਲਿਕ ਸੇਫਟੀ ਦਾ ਵੀ ਇਸ਼ੂ ਆ ਜਾਂਦਾ। ਹੁਣ ਅਸੀਂ ਕੁਛ ਇਹਦੇ 'ਚ ਐਗਜ਼ਾਮਪਲਾਂ ਲੈਂਦੇ ਹਾਂ ਕਿ ਇਸ ਟਾਈਮ ਦੇ ਉੱਤੇ G7 ਨੇਸ਼ਨਸ ਦੀ ਵੀ ਇੱਕ ਰਿਪੋਰਟ ਆਈ ਆ। ਉਹਨਾਂ ਕਿਹਾ ਕਿ ਜਿਹੜੇ G7 ਨੇਸ਼ਨਸ ਦੇ ਜਿਹੜੇ ਨੁਮਾਇੰਦੇ ਆ, ਸਭ ਤੋਂ ਵੱਡੇ ਦੇਸ਼ਾਂ
ਜਿਹੜੇ ਪਾਵਰਫੁਲ ਨੇਸ਼ਨਸ ਆ G7 ਦਾ ਇੱਕ ਗਰੁੱਪ, ਉਹਨਾਂ ਨੇ ਵੀ ਐਡਮਿਟ ਕੀਤਾ ਕਿ ਆਪਾਂ ਜਿਹੜੇ ਟੈਕਨੋਲੋਜੀ ਉੱਤੇ ਰੈਗੂਲੇਸ਼ਨ ਦੇ ਆਪਾਂ ਕਿਤੇ ਵੀ ਲਾਗੇ ਨਹੀਂ ਆ, ਤੇ ਖਾਸ ਤੌਰ ਦੇ ਉੱਤੇ ਰਾਜਕਨ ਅੱਜ ਪਿਛਲੇ 2-3 ਮਹੀਨਿਆਂ ਵਿੱਚ ਤੇ ਕੁਝ ਜ਼ਿਆਦਾ ਹੀ ਐਕਟੀਵਿਟੀ ਹੋਈ ਆ, ਤੇ ਉਹਦਾ ਕਾਰਨ AI ਆ ਜਿਹੜਾ ਤੁਸੀਂ ਜੀ AI ਦੇ ਨਾਲ, ਕਿਉਂਕਿ ਅਸੀਂ 80s ਵਿੱਚ ਵੀ ਇਵਨ 90s ਵਿੱਚ ਵੀ ਸਾਈ ਮੂਵੀਜ਼ ਦੇਖੀਆਂ ਹਨ, ਤੇ ਉਹਦੇ ਵਿੱਚ ਵੀ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਜ਼ਿਹਨ ਦੇ ਵਿੱਚ ਇੱਕ ਡਰ ਜਿਹਾ ਵੀ ਰਹਿੰਦਾ ਵਾ, ਤੇ ਇਹਦੇ ਆਲਰੇਡੀ ਅਸੀਂ ਜੌਬ ਰੀਅਲ ਟਾਈਮ ਇੰਪੈਕਟ ਵੀ ਦੇਖਣੇ ਸ਼ੁਰੂ ਕਰ ਦਿੱਤੇ ਆ। ਇਹ ਤੋਂ ਪਹਿਲਾਂ ਅਸੀਂ ਕ੍ਰਿਪਟੋ ਦੇਖਿਆ ਹਨਾ, ਕ੍ਰਿਪਟੋ ਤੇ ਰੈਗੂਲੇਸ਼ਨ ਦੀ ਗੱਲ ਤੁਰੀ। ਕ੍ਰਿਪਟੋ ਦੇ ਵਿੱਚ ਕਈ ਲੋਕਾਂ ਨੇ, ਥੋੜਿਆਂ ਨੇ ਕਾਫੀ ਪੈਸੇ ਵੀ ਬਣਾਏ, ਪਰ ਬਹੁਤ ਲੋਕਾਂ ਨੇ ਪੈਸੇ ਖਰਾਬ ਵੀ ਕੀਤੇ। ਕਈ ਜਿਹੜੀ ਕ੍ਰਿਪਟੋ ਬੇਸ ਕੰਪਨੀ ਸੀ ਉਹ ਵੀ ਬੈਂਕਰਪਟ ਹੋ ਗਈਆਂ, ਉਹਨਾਂ ਦੀ ਜਿਹੜੀ ਡੀਲ ਸੀ ਉਹ ਵੀ ਕਾਫੀ ਸ਼ੇਡੀ ਨਿਕਲੀਆਂ, ਕਾਫੀ ਇਹ ਮੰਨਿਆ ਜਾ ਰਿਹਾ ਹੈ ਨਾ। ਸੋ ਉਹਦੇ ਕਿਉਂਕਿ ਉਹ ਰੈਗੂਲੇਟਡ ਨਹੀਂ ਸੀ। ਤੀਸਰੀ ਅਸੀਂ ਐਗਜ਼ਾਮਪਲ ਲੈਂਦੇ ਹਾਂ ਸੋਸ਼ਲ ਮੀਡੀਆ ਦੀ। ਅੱਜ ਸਭ ਤੋਂ ਵੱਡੀ ਐਗਜ਼ਾਮਪਲ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖੀਏ ਕਿ ਉਹ ਆ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਮੰਨਣਾ ਨਹੀਂ ਆ ਵੀ ਕੋਈ ਰੈਗੂਲੇਸ਼ਨ ਦੇ ਰੂਲ ਕੋ ਬਹੁਤੇ ਐਗਜ਼ਿਸਟ ਹੀ ਨਹੀਂ ਸੀ ਕਰਦੇ ਜਦੋਂ ਤੱਕ ਕੈਂਬਰਿਜ ਐਨਾਲਿਟਿਕਾ ਦਾ ਰੌਲਾ ਨਹੀਂ ਪਿਆ, ਮਸਲਾ ਨਹੀਂ ਸਾਹਮਣੇ। ਉਦੋਂ ਪਤਾ ਲੱਗਾ ਨਹੀਂ ਵੀ ਯਾਰ ਇਹ ਕੀ ਬਣ ਰਿਹਾ ਹੈ ਨਾ। ਸੋ ਉਹਦੇ ਵਿੱਚ ਆਮ ਲੋਕਾਂ ਦੇ ਵਿੱਚ ਬੇਸਿਕਲੀ ਸਰਕਾਰਾਂ ਕਿੱਦਾਂ ਕੰਮ ਕਰਦੀਆਂ ਹੈ ਨਾ। ਜਿਹੜੇ ਅਸੀਂ ਅੱਗੇ ਕੰਪਨੀਆਂ ਦੀ ਗੱਲ ਕੀਤੀ ਹੈ, ਵੱਡੀਆਂ ਟੈਕ ਦੀਆਂ ਕੰਪਨੀਆਂ, ਬਿਜ਼ਨਸ ਦੀ ਗੱਲ ਕੀਤੀ, ਉਹ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੁੰਦਾ ਜਾਂ ਉਹਨਾਂ ਦੀ ਮੋਟੀਵੇਸ਼ਨ ਪ੍ਰੋਫਿਟ ਹੁੰਦੇ ਆ। ਤੇ ਆਮ ਤੌਰ ਦੇ ਉੱਤੇ ਜਿਹੜੀ ਸਰਕਾਰਾਂ ਦੇ ਜਾਂ ਕਿਸੇ ਪਾਰਟੀ ਜਿਹੜੀ ਸਰਕਾਰ ਨੂੰ ਰਨ ਕਰਦੀ ਆ, ਉਹਨਾਂ ਦਾ ਜਿਹੜਾ ਹੁੰਦਾ ਵਾ ਫੋਕਸ ਹੁੰਦਾ ਪਬਲਿਕ ਸੇਫਟੀ। ਠੀਕ ਆ। ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ, ਕਿਉਂਕਿ ਟੈਕਨੋਲੋਜੀ ਦੀ ਜਿਹੜੀ ਗਰੋਥ ਆ ਦਿਨੋਂ ਦਿਨ ਵੱਧ ਰਹੀ ਆ ਬੜੀ ਤੇਜ਼ੀ ਦੇ ਨਾਲ, ਤੇਜ਼ੀ ਦੇ ਨਾਲ ਇਹ ਵੱਧ ਰਹੀ ਆ, ਤੇ ਆਮ ਲੋਕਾਂ ਦੇ ਅਸੀਂ ਕੁਝ ਸਟੈਟਸ ਵੀ ਦੇਖੇ ਉਹਦੇ ਦੌਰਾਨ ਇਹਨੂੰ ਰੈਗੂਲੇਟ ਕਰਨ ਦਾ, ਤਾਂ ਕਿ ਲੋਕਾਂ ਦੀ ਜ਼ਿੰਦਗੀ ਤੇ ਇੰਪੈਕਟ ਕਰਦੀ, ਇਹਨੂੰ ਰੈਗੂਲੇਟ ਕਰਨ ਦਾ ਜਿਹੜਾ ਕਲੈਮਰ ਆ ਉਹ ਵੀ ਵੱਧਦਾ ਪਿਆ ਵਾ। ਸੋ ਇਹ ਕੁਝ ਕਾਰਨ ਬਣੇ ਕਿ 2016 ਤੋਂ ਕਹਿ ਲਓ ਮੋਟੇ ਤੌਰ ਦੇ ਉੱਤੇ, ਜਦੋਂ ਵੈਸੇ ਰੌਲਾ ਤਾਂ ਕਾਫੀ ਸਮੇਂ ਤੋਂ ਪੈਂਦਾ, ਪਰ 2016 ਤੋਂ ਵਧਿਆ। ਉਹ ਤੋਂ ਬਾਅਦ ਕੋਵਿਡ ਦੇ ਵਿੱਚ ਤਾਂ ਬਹੁਤ ਹੀ ਵਧਿਆ, ਕਿਉਂਕਿ ਕੋਵਿਡ ਦੇ ਵਿੱਚ ਅਸੀਂ ਇਹ ਦੇਖਿਆ ਕਿ ਜਿਹੜੀ ਟੈਕਨੋਲੋਜੀ ਦੀ ਐਕਸੈਸ ਆ, ਉਹ ਜਿਹੜੇ ਤਾਂ ਲੋਕੀ ਇਸ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਲੋਕ ਸੀ ਹਨਾ, ਜਾਂ ਟੈਕਨੋਲੋਜੀ ਨਾਲ ਰਿਲੇਟਡ ਸੀ, ਜਾਂ ਇਹ ਕਹਿ ਲਓ ਕਿ ਮੈਜੋਰਿਟੀ ਵਾਲੇ ਲੋਕ ਸੀ, ਮਾਈਨੋਰਿਟੀ ਨਹੀਂ ਸੀ। ਪੈਸੇ ਪੱਖੋਂ ਕਹਿ ਲਓ ਮਾਈਨੋਰਿਟੀ ਹੈ ਨਾ, ਮੈਜੋਰਿਟੀ ਕਹਿ ਲਓ, ਜਾਂ ਰਿਸੋਰਸਿਸ ਸਾਧਨਾਂ ਵਾਲੇ ਲੋਕ, ਉਹਨਾਂ ਇਸ ਚੀਜ਼ ਦਾ ਫਾਇਦਾ ਵੱਧ ਚੁੱਕਿਆ। ਸੋ ਜਿਹੜੀ ਐਕੁਇਟੀ ਆ, ਜਿਹੜੀ ਅਨਇਕੁਅਲ ਜਿਹੜੀ ਇਹਦੀ ਬੈਨੀਫਿਟ ਆ, ਉਹ ਅਸੀਂ ਲੋਕਾਂ ਨੂੰ ਦੇਖਣ ਦੇ ਵਿੱਚ ਸਾਹਮਣੇ ਆਏ। ਸਹੀ ਹੈ। ਸੋ ਇਹਦੇ ਵਿੱਚ ਇਸ ਕਰਕੇ ਨਾ ਇਸ ਜਿਹੜਾ ਇਹਨੂੰ ਰੈਗੂਲੇਟ ਕਰਨ ਦਾ ਤੇ ਰੂਲ ਐਂਡ ਰੈਗੂਲੇਸ਼ਨ ਇਹਦੇ ਫਰੇਮਵਰਕ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਠੀਕ ਹੈ। ਸੋ ਆਪਾਂ ਇੱਕ ਐਸਪੈਕਟ ਮੈਂ ਹੋਰ ਕੁਇਕਲੀ ਕਵਰ ਕਰਦੇ ਹਾਂ। ਹਾਂਜੀ, ਆਪਾਂ ਇਹਦੀ ਟ੍ਰੈਡੀਸ਼ਨਲ ਅਪਰੋਚ ਦੀ ਵੀ ਗੱਲ ਕਰਦੇ ਹਾਂ ਨਾ ਰੈਗੂਲੇਟ ਕਰਨ ਦੀ। ਸੋ ਮੈਂ ਇਹ ਕਿਉਂਕਿ ਇਹ ਇਸ ਥੋੜਾ ਜਿਹਾ ਗੁੰਝਲਦਾਰ ਮਸਲਾ, ਪਰ ਇਹਨੂੰ ਆਪਾਂ ਨੂੰ ਜ਼ਰੂਰ ਟੱਚ ਜ਼ਰੂਰ ਕਰਨਾ ਚਾਹੀਦਾ ਕਿ ਕਈ ਵਾਰ ਚੀਜ਼ਾਂ ਨੂੰ ਰੈਗੂਲੇਟ ਕਰਨ ਦਾ ਰੌਲਾ ਜਿਹੜਾ ਵਾ ਸਰਕਾਰਾਂ ਨੂੰ ਵੀ ਪਤਾ ਹੁੰਦਾ, ਪਰ ਇੱਕ ਪਾਰਟਿਕੂਲਰ ਪੁਆਇੰਟ ਤੱਕ ਉਹ ਵੇਟ ਕਰਦੇ ਆ ਤੱਕ ਉਹ ਜਿਹੜੇ ਪਾਣੀ ਸਿਰ ਤੇ ਉੱਤੋਂ ਨਾ ਨਿਕਲ ਜੇ ਹਨਾ। ਅੱਜ ਦੇ ਸਮੇਂ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਹਨਾ, ਡੀਟੇਲ 'ਚ ਥੋੜਾ ਅੱਗੇ ਜਾ ਕੇ ਗੱਲ ਕਰਾਂਗੇ, ਪਰ ਉਹਦੇ ਵਿੱਚ ਇਹ ਆ ਕਿ ਦੇਖੋ USA ਦੀ ਆਪਾਂ ਅੱਗੇ ਗੱਲ ਕੀਤੀ ਕਿ USA ਨੇ ਰੈਗੂਲੇਟ ਟੈਕਨੋਲੋਜੀ ਨੂੰ ਬਹੁਤਾ ਖੁੱਲਾ ਹੱਥ ਹੀ ਦਿੱਤਾ। ਸਹੀ ਹੈ। ਠੀਕ ਆ। ਤੇ ਯੂਰਪ ਔਨ ਦੀ ਅਦਰ ਹੈਂਡ, ਉਹਨਾਂ ਦੇ ਕਿਉਂਕਿ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਉਹ ਥੋੜਾ ਜਿਹਾ ਜ਼ਿਆਦਾ ਸਟ੍ਰਿਕਟ ਆ, ਡੇਟਾ ਨੂੰ ਵੀ ਲੈ ਕੇ ਵੀ ਡੇਟਾ ਯੂਰਪ ਥੋੜੇ ਲੋਕ ਪੱਖੀ ਵੀ ਆ, ਲੋਕ ਪੱਖੀ ਆ। ਸੋ ਉਹਨਾਂ ਦੀ ਜਿਹੜੀ ਰੈਗੂਲੇਸ਼ਨ ਆ ਉਹ ਹਮੇਸ਼ਾ US ਤੋਂ ਵੱਧ ਰਹੀ ਆ। ਤੇ ਜਿਹੜੇ ਉਸ ਤੋਂ ਬਾਅਦ ਅਸੀਂ ਅਥਾਰਟੇਰੀਅਨ ਕੰਟਰੀਜ਼ ਵੱਲ ਚਲੇ ਜਾਂਦੇ ਹਾਂ ਹਨਾ, ਚਾਈਨਾ ਦੀ ਗੱਲ ਕਰ ਲਈਏ, ਰਸ਼ੀਆ ਦੀ, ਨਾਰਥ ਕੋਰੀਆ ਦੀ ਗੱਲ ਕਰ ਲਈਏ, ਉਹਨਾਂ ਦਾ ਪੂਰਾ ਇਨਫਰਾਸਟ੍ਰਕਚਰ ਹੀ ਇਸ ਹਿਸਾਬ ਨਾਲ ਤਿਆਰ ਕੀਤਾ ਹੋਇਆ ਕਿ ਉਹਨਾਂ ਸ਼ੁਰੂ ਤੋਂ ਹੀ ਟੈਕਨੋਲੋਜੀ ਨੂੰ ਦੇ ਉੱਤੇ ਕਾਫੀ ਜ਼ੋਰ ਰੱਖਿਆ ਆਪਣਾ। ਉਹਨਾਂ ਉਹ ਹਿੱਸਾ ਟੈਕਨੋਲੋਜੀ ਨੂੰ ਖੁੱਲਾ ਚੱਲਣ ਦਿੱਤਾ ਜਿਹਦੇ ਵਿੱਚ ਉਹਨਾਂ ਦੀ ਤਰੱਕੀ ਚੱਲਦੀ ਹੋਏ, ਜਿੱਦਾਂ IP ਡਿਵੈਲਪਮੈਂਟ ਹੋ ਗਈ, ਮੈਂ ਚਾਈਨਾ ਦੀ ਮਿਸਾਲ ਲੈ ਲੈਣਾ, IP ਡਿਵੈਲਪਮੈਂਟ ਦੀ ਹੋ ਗਈ, ਇੰਟੈਲੈਕਚੁਅਲ ਪ੍ਰਾਪਰਟੀ ਉਹਦੀ ਡਿਵੈਲਪਮੈਂਟ ਦੀ ਗੱਲ ਹੋ ਗਈ, ਜਾਂ ਵੱਧ ਤੋਂ ਵੱਧ ਇੰਟੈਲੈਕਚੁਅਲ ਪ੍ਰਾਪਰਟੀ ਚਾਈਨਾ ਵਿੱਚ ਆਉਣ ਦੀ ਗੱਲ ਹੋ ਗਈ, ਜਾਂ ਹਨਾ ਇਨਫੋਰਮੇਸ਼ਨ ਟ੍ਰਾਂਸਫਰ ਦੀ ਗੱਲ ਹੋ ਗਈ, ਨੌਲੇਜ ਟ੍ਰਾਂਸਫਰ ਦੀ ਗੱਲ ਹੋ ਗਈ, ਉੱਥੇ ਉਹਨਾਂ ਕੋਈ ਜ਼ੋਰ ਨਹੀਂ ਰੱਖਿਆ। ਪਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ, ਮੈਨੂੰ ਅੱਜ ਤੱਕ ਚੇਤਾ 2012 ਦੇ ਵਿੱਚ ਵੀ ਉੱਥੇ ਫੇਸਬੁੱਕ ਨਹੀਂ ਸੀ ਖੁੱਲਦੀ ਹੁੰਦੀ ਤੇ ਹਾਂਗਕਾਂਗ ਦੇ IP ਤੋਂ ਕੁਝ ਘੰਟਿਆਂ ਦੇ ਵਾਸਤੇ ਸਾਊਥ ਚਾਈਨਾ ਦੇ ਵਿੱਚ, ਸ਼ੰਘਾਈ, ਬੀਜਿੰਗ ਵਿੱਚ ਤਾਂ ਵੀ ਨਹੀਂ ਸੀ ਹੁੰਦੀ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਪੂਰਾ ਸ਼ੁਰੂ ਤੋਂ ਹੀ ਜ਼ੋਰ ਰੱਖਿਆ।
ਹੂੰ। ਸੋ ਕਹਿਣ ਦਾ ਮਤਲਬ ਇਹ ਆ ਵੀ ਰੈਗੂਲੇਟ ਕਰਨ ਦਾ ਜਿਹੜਾ ਰੌਲਾ ਵਾ, ਕਈ ਵਾਰ ਤਾਂ ਚਲੋ ਐਥੀਕਲ ਲੋਕਾਂ ਦੇ ਲੋਕ ਕਹਿੰਦੇ ਆ, ਉਸ ਕਰਕੇ ਵੀ ਹੁੰਦਾ ਵਾ, ਪਰ ਕਈ ਵਾਰ ਇਹਦੇ ਪਿੱਛੇ ਕੁਝ ਪੋਲੀਟੀਕਲ ਮੋਟਿਵ ਵੀ ਹੁੰਦੇ ਆ। ਜੀ। ਨਹੀਂ ਬਿਲਕੁਲ ਆਪਾਂ ਹੁਣ ਦੇਖ ਹੀ ਰਹੇ ਹਾਂ ਜਿੱਦਾਂ ਅਥੋਰਿਟੇਰੀਅਨ ਰੈਗੂਲੇਸ਼ਨਸ ਦੇ ਵੀ ਇਹ ਜਿਹੜੇ 3 ਪੱਖ ਆਪਾਂ ਸਾਹਮਣੇ ਆ ਵੀ ਲੋਕ ਪੱਖੀ, ਸਰਕਾਰ ਪੱਖੀ ਜਾਂ ਅਥਾਰਿਟੀ ਪੱਖੀ ਤੇ ਜਾਂ ਫਿਰ ਟੈਕਨੋਲੋਜੀ ਨੂੰ ਥੋੜ੍ਹਾ ਬਹੁਤਾ ਰੱਖ ਕੇ ਥੋੜ੍ਹੀ ਜਿਹੀ ਰੈਗੂਲੇਟ ਕਰਕੇ ਤੇ ਬਾਕੀ ਜਿਹੜੀ ਖੁੱਲ੍ਹ ਦੇਣੀ ਵੀ ਟੈਕਨੋਲੋਜੀ ਇਵੋਲਵ ਸਿਲੈਕਟਿਵ ਵੀ ਜਿਹੜੀ ਉਹ ਕਰਦੀ ਰਵੇ। ਜੀ, ਸੋ ਆਪਾਂ ਤਿੰਨੇ ਅਪਰੋਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਖ ਰਹੇ ਹਾਂ। ਇੱਕ ਪਾਸੇ ਅਸਲੀ ਨਾਲ ਫੋਟੋ ਖਿੱਚਣ ਦੇ ਉੱਤੇ ਤੁਹਾਡੇ ਤੇ FIR ਵੀ ਹੋ ਜਾਂਦੀ ਆ ਤੇ ਇੱਕ ਥਾਂ ਦੇ ਉੱਤੇ ਜਿਹੜੇ ਟਵਿੱਟਰ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਬੀਹੈਡਿੰਗ ਵੀ ਹੋ ਜਾਣ ਤਾਂ ਉਹਦੇ ਉੱਤੇ ਜਿਹੜੀਆਂ ਸਰਕਾਰਾਂ ਆ ਉਹ ਟੈਕਨੋਲੋਜੀ ਦੀ ਉਹਨਾਂ ਕੰਪਨੀ ਨੂੰ ਕੁਛ ਜਿਹੜੀਆਂ ਉਹ ਆਖਦੀਆਂ ਵੀ ਨਹੀਂ ਆ। ਜੀ, ਸੋ ਇਹ ਇੰਨੀ ਕੁ ਜ਼ਿਆਦਾ ਜਿਹੜੀ ਰੈਗੂਲੇਸ਼ਨਸ ਦਾ ਇਹ ਮਤਲਬ ਆ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਇਹਨਾਂ ਰੈਗੂਲੇਸ਼ਨਸ ਦਾ ਇਹੀ ਮਤਲਬ ਆ ਵੀ ਕਿੱਥੇ ਕਿੰਨੀ ਖੁੱਲ੍ਹ ਆ ਤੇ ਕਿੱਥੇ ਕਿੰਨੀ ਭੀੜ ਆ ਵੀ ਜੀ, ਇਹ ਜਿਹੜੀਆਂ ਚੀਜ਼ਾਂ ਕਿਸ ਹਿਸਾਬ ਦੇ ਨਾਲ ਆ। ਹੁਣ ਟੈਕਨੋਲੋਜੀ ਦੀ ਰੈਗੂਲੇਸ਼ਨ ਦਾ ਇੱਕ ਉਦਾਹਰਣ ਆਪਾਂ ਦੇਖ ਲੈਂਦੇ ਹਾਂ, ਐਪਲ ਕਿੱਡੀ ਵੱਡੀ ਕੰਪਨੀ ਆ। ਜੀ, ਮੰਨਦੇ ਨਹੀਂ ਕਿਸੇ ਦੀ, ਇਹ ਕਹਿੰਦੇ ਵੀ ਅਸੀਂ ਤਾਂ ਆਪਣੀ ਚੰਮ ਦੀ ਚਲਾਉਣੀ ਆ ਜਿੱਦਾਂ ਸਾਡਾ ਕਰਦੇ ਆ। ਦੁਨੀਆ ਦੇ ਨਾਲੋਂ ਵੱਖਰੇ ਇਹਨਾਂ ਦਾ ਫਾਈਲ ਟਰਾਂਸਫਰ ਸਿਸਟਮ ਆ, ਜੀ, ਚਾਰਜਿੰਗ ਦਾ ਇਹਨਾਂ ਦਾ ਵੱਖਰਾ ਜਿਹੜਾ ਉਹ ਸਿਸਟਮ ਆ। ਹੁਣ ਯੂਰਪ ਵਾਲੇ ਇਹਨਾਂ ਨੂੰ ਰੈਗੂਲੇਟ ਕਰਨ ਦੀ ਇਸ ਪੱਖ ਤੋਂ ਕੋਸ਼ਿਸ਼ ਕਰ ਰਹੇ ਆ ਵੀ ਘੱਟੋ ਘੱਟ ਤੁਹਾਡਾ ਐਂਡਰੋਇਡ ਵਾਲਾ ਸੇਮ ਚਾਰਜਰ ਤਾਂ ਲੱਗੇ, USB-C ਜਿਹੜੀ ਚਾਰਜਿੰਗ ਆ ਉਹ ਲੱਗੇ, ਉਹ ਰੈਗੂਲੇਸ਼ਨ ਦੇ ਅੰਡਰ ਹੀ ਆਉਂਦੀ ਆ। ਜੀ, ਵੀ ਉਹ ਬਿਲਕੁਲ। ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਭਾਈ ਤੁਸੀਂ ਲੋਕਾਂ ਨੂੰ ਇਸ ਹਿਸਾਬ ਦੇ ਨਾਲ ਨਾ ਕਰੋ ਵੀ ਉਹਨਾਂ ਨੂੰ ਹਰ ਥਾਂ ਦੇ ਉੱਤੇ ਵੱਖੋ ਵੱਖਰਾ ਖਰਚਾ ਜਿਹੜਾ ਕਰਨਾ ਪਵੇ। ਸੋ ਇਹ ਜਿਹੜੀ ਲੋਕ ਪੱਖੀ ਰੈਗੂਲੇਸ਼ਨ ਆ ਇਹ ਯੂਰਪ ਤੋਂ ਉਦਾਹਰਣ ਆਪਾਂ ਨੂੰ ਇਸ ਹਿਸਾਬ ਦੇ ਨਾਲ ਮਿਲਦੀ ਆ। ਜੀ, ਬਿਲਕੁਲ। ਯੂਰਪ ਦੀ ਇਸ ਮੈਂ ਕਹਿੰਦਾ ਕਿ ਕਿਉਂਕਿ ਮੇਰਾ ਟੈਕਨੋਲੋਜੀ ਦਾ ਸਾਡਾ ਸਾਰਿਆਂ ਦਾ ਫੀਲਡ ਆ, ਦੋਹਾਂ ਦਾ ਹੀ। ਆਪਾਂ ਇਸ ਚੀਜ਼ ਨੂੰ ਯੂਰਪ ਦੀ ਅਮਰੀਕਾ ਨਾਲੋਂ ਵੱਧ ਦਾਦ ਦੇਵਾਂਗੇ ਕਿ ਉਹਨਾਂ ਨੇ ਕਾਫੀ ਇਸ ਚੀਜ਼ ਉੱਤੇ ਰੈਗੂਲੇਸ਼ਨ ਰੱਖੀ, ਕਿਉਂਕਿ ਦੇਖੋ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਨਾ, ਜਦੋਂ ਅਸੀਂ ਇਹਦੇ ਤੇ ਕੋਈ ਰੈਗੂਲੇਸ਼ਨ ਨਹੀਂ ਰੱਖਦੇ ਉਹਦੇ ਕਰਕੇ ਕੀ ਹੁੰਦਾ ਕਿ ਜਿੰਨਾ ਕੁ ਜ਼ਿਆਦਾ ਸਰਮਾਏ ਵਾਲੇ ਲੋਕ, ਸਰਮਾਏ ਵਾਲੀ ਕੰਪਨੀਆਂ ਜਿਹੜੇ ਦੂਸਰੇ ਛੋਟੇ ਬਿਜ਼ਨਸ ਹੁੰਦੇ ਉਹਨਾਂ ਨੂੰ ਫਲਰਿਸ਼ ਨਹੀਂ ਹੋਣ ਦਿੰਦੀਆਂ, ਵੱਡੇ ਨਹੀਂ ਹੋਣ ਦਿੰਦੀਆਂ। ਐਮਾਜ਼ੋਨ ਨੇ ਕਿੰਨੇ ਸਟੋਰ ਮਾਰੇ ਆ, ਹੈਨਾ। ਜੇ ਤੁਸੀਂ ਟੈਕਨੀਕਲੀ ਅੱਜ ਵੀ ਦੇਖੋ ਤੇ ਐਮਾਜ਼ੋਨ ਪ੍ਰੋਫਿਟ ਵਿੱਚ ਨਹੀਂ ਚੱਲਦੀ, ਹੈਨਾ। ਐਮਾਜ਼ੋਨ ਜਿੰਨਾ ਉਹਨੂੰ ਫਾਇਦਾ ਹੁੰਦਾ ਉਹਦੇ ਨਵੇਂ ਵੇਅਰ ਹਾਊਸ ਬਣਾ ਲੈਂਦੀ ਆ ਜਾਂ ਨਵੀਂ ਟੈਕਨੋਲੋਜੀ ਤੇ ਅਜੇ ਤੱਕ ਉਹਨੇ ਪ੍ਰੋਫਿਟ ਦੇ ਵਿੱਚ ਨਹੀਂ ਓਵਰਆਲ ਗਈ। ਸੋ ਉਹਨੂੰ ਆਮ ਜਿਹੜੇ ਮੌਮ ਐਂਡ ਪੌਪ ਸ਼ਾਪ ਆ ਜਾਂ ਜਿਹੜੇ ਛੋਟੇ ਟੈਕਨੋਲੋਜੀ ਦੇ ਸਟਾਰਟਅਪਸ ਆ ਉਹਨੂੰ ਟੱਕਰ ਨਹੀਂ ਦੇ ਸਕਦੀਆਂ, ਕਿਉਂਕਿ ਉਹਨਾਂ ਕੋਲ ਇਨਫਰਾਸਟ੍ਰਕਚਰ ਤੇ ਇਨਫਲੂਐਂਸ ਇੰਨਾ ਜ਼ਿਆਦਾ ਬਣ ਜਾਂਦਾ। ਸੋ ਇੱਕ ਹੋਰ ਵੀ ਇੱਕ ਇਹਦਾ ਕਾਰਨ ਇਹ ਬਣ ਜਾਂਦਾ ਕਿ ਉਹਨਾਂ ਦੀ ਜਿਹੜੀ ਪਾਵਰ ਆ ਇਨਫਲੂਐਂਸ ਕਰਨ ਦੀ, ਜਦੋਂ ਸਰਮਾਇਆ ਵੱਧ ਜਾਂਦਾ ਤੇ ਪਾਵਰ ਉਹਨਾਂ ਦੀ ਇੰਨੀ ਕੁ ਵੱਧ ਜਾਂਦੀ। ਹੁਣ ਇਹ ਦੇਖੋ ਕਿ ਜਿਹੜੀਆਂ ਵੱਡੀਆਂ ਕੰਪਨੀਜ਼ ਆ ਨਾ, ਐਪਲ ਵਰਗੀਆਂ, ਫੇਸਬੁੱਕ ਵਰਗੀਆਂ, ਐਮਾਜ਼ੋਨ ਵਰਗੀਆਂ, ਨੈਟਫਲਿਕਸ ਵਰਗੀਆਂ, ਇਹਨਾਂ ਦਾ ਜਿਹੜਾ ਸਾਲਾਨਾ ਟਰਨਓਵਰ ਆ ਦੁਨੀਆ ਦੀ ਕਾਫੀ ਇੱਕ ਹਿੱਸੇ ਨਾਲ ਕਹਿ ਲਓ ਕਿ ਮੈਜੋਰਿਟੀ ਇਹੀ ਕੰਟਰੀਜ਼ ਦੀ ਪਹਿਲੀਆਂ ਜੀਡੀਪੀ ਤੋਂ ਕੰਪਨੀਆਂ ਵੱਧ। ਸੀਗੀਆਂ ਜਿਹੜੀਆਂ ਟ੍ਰਿਲੀਅਨ ਡਾਲਰ ਕੰਪਨੀਆਂ ਬਣੀਆਂ, ਰਾਈਟ? ਹਾਂਜੀ, ਕੰਟਰੀਜ਼ ਦੀ ਜੀਡੀਪੀ ਨਹੀਂ ਹੁੰਦੀ ਟ੍ਰਿਲੀਅਨ ਡਾਲਰ। ਟ੍ਰਿਲੀਅਨ ਡਾਲਰ ਦਾ ਡੈਟ ਸੀਲਿੰਗ ਨੂੰ ਲੈ ਕੇ ਮਸਲਾ ਬਣਿਆ ਪਿਆ ਹੈ। ਸੋ ਜੀ, ਉਹ ਚਲੋ ਸਰਕਾਰਾਂ ਵੱਧ ਤੋਂ ਫਿਰਦੀਆਂ ਆ। ਟ੍ਰਿਲੀਅਨ ਡਾਲਰ ਦਾ। ਸੋ ਜਿਹੜੇ ਯੂਰਪ ਨੇ ਰੈਗੂਲੇਸ਼ਨਸ ਤੇ ਲੈਜਿਸਲੇਸ਼ਨ ਬਣਾਏ ਆ, ਉਹ ਆਨਲਾਈਨ ਜਿਹੜੇ ਸਕੈਮ ਹੁੰਦੇ ਆ, ਹੈਨਾ, ਫੇਕ ਰਿਵਿਊਜ਼ ਅਸੀਂ ਵੇਖਿਆ ਵੱਖ-ਵੱਖ ਕੰਪਨੀਆਂ ਤੇ ਦੇ ਹੁੰਦੇ ਆ, ਤੇ ਜਿਹੜੇ ਡਿਜੀਟਲ ਕੰਪੀਟੀਸ਼ਨ ਨੂੰ ਬੂਸਟ ਕਰਨ ਦੇ ਲਈ ਉਹਨਾਂ ਕੁਝ ਰੂਲ ਬਣਾਏ ਆ। ਕਿਉਂਕਿ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਐਪਲ ਦੇ ਚਾਰਜਰ ਦੀ ਗੱਲ ਕੀਤੀ ਹੈ ਨਾ, ਸੋ ਯੂਰਪ ਨੇ ਉਹਨਾਂ ਨੂੰ ਫੋਰਸ ਕੀਤਾ। ਇਸੇ ਤਰ੍ਹਾਂ ਕੁਝ ਹੋਰ ਸਮੇਂ ਦੇ ਵਿੱਚ ਅਸੀਂ ਪੜ੍ਹਦੇ ਆ ਕਿ ਜਿਹੜੇ ਕਾਫੀ ਫਾਈਨਸ ਆ, ਇਹਨਾਂ ਨੂੰ ਜੁਰਮਾਨਾ ਵੀ ਲੱਗਦਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਹੈਨਾ। ਸੋ ਇਹ ਸਾਰੀ ਚੀਜ਼ਾਂ ਨੂੰ ਇਹ ਤਾਂ ਚਲੋ ਪਬਲਿਕ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਐਪਰੀਸੀਏਸ਼ਨ ਬਣਦੀ ਯੂਰਪ ਦੇ ਜਿਹੜੇ ਲਾਅ ਮੇਕਰਸ ਆ ਕਿ ਉਹਨਾਂ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਦੇਖ ਕੇ ਇੱਥੇ ਵੀ ਮੰਗ ਉੱਠਦੀ ਆ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲ ਕਰਦੀ ਆ। ਹੁਣ ਦੇਖੋ ਜੇ ਰੈਗੂਲੇਸ਼ਨਸ ਨਾ ਹੋਣ, ਜਿਹੜੇ ਇਲੈਕਟ੍ਰੋਨਿਕ ਪ੍ਰੋਡਕਟਸ ਆ ਜਾਂ ਉਹ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਜਿਹੜੀਆਂ ਚੀਜ਼ਾਂ ਆਪਣੇ ਕੋਲ ਆਉਂਦੀਆਂ ਆ, ਤਾਂ ਹੋ ਸਕਦਾ ਵੀ ਉਹ ਇੰਨੀਆਂ ਸੇਫ ਨਾ ਹੁੰਦੀਆਂ। ਜੀ, ਬਿਲਕੁਲ, ਹਾਂਜੀ। ਸੋ ਇਹ ਜਿਹੜੀਆਂ ਰੈਗੂਲੇਸ਼ਨਸ ਜਿੱਥੇ ਆਪਾਂ ਨੂੰ ਕਈ ਥਾਵਾਂ ਦੇ ਉੱਤੇ ਇਦਾਂ ਲੱਗਦਾ ਵੀ ਇਹ ਸੰਘੀ ਘੁੱਟਦੀਆਂ ਆ ਤੇ ਕਈ ਥਾਵਾਂ ਦੇ ਉੱਤੇ ਆਪਣੀ ਜਾਨ ਵੀ ਬਚਾਉਂਦੀਆਂ ਆ। ਇਹ ਹੁਣ FTC ਵਾਲੇ ਆ, ਉਹ ਰੈਗੂਲੇਟ ਕਰਦੇ ਰਹਿੰਦੇ ਆ, ਤਾਂ ਆਪਾਂ ਨੂੰ ਕਿੰਨੀਆਂ ਕਾਲਾਂ ਇੰਸ਼ੋਰੈਂਸ ਵਾਲੀਆਂ ਆਉਂਦੀਆਂ, ਕਿੰਨੇ ਫਰਾਡ ਵਾਲੀਆਂ, ਸਕੈਮ ਵਾਲੀਆਂ, ਉਹ ਫਲਾਨਾ ਢਿਮਕਾਨਾ ਕਾਲਾਂ ਆਉਂਦੀਆਂ। ਸੋ ਉਹਨੂੰ ਰੈਗੂਲੇਟ ਕਰਦੇ ਰਹਿੰਦੇ, ਜੁਰਮਾਨੇ ਪਾਉਂਦੇ ਰਹਿੰਦੇ ਤਾਂ ਜੋ ਭਾਈ ਇਹਨਾਂ ਚੀਜ਼ਾਂ ਤੋਂ ਬਚਾਅ ਜਿਹੜਾ ਹੁੰਦਾ ਰਵੇ। ਇਹ ਟੈਕਨੋਲੋਜੀ ਆ, ਚਾਹੇ ਆਪਾਂ ਗੱਡੀਆਂ ਦੀ ਵੀ ਗੱਲ ਕਰਦੇ, ਉਹ 'ਚ ਵੀ ਟੈਕਨੋਲੋਜੀ ਆ। ਜਿਹੜੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਐਡਵਾਈਜ਼ਰੀ ਬੋਰਡ ਵਾਲੇ ਆ,
ਉਹ ਦੇਖਦੇ ਰਹਿੰਦੇ ਆ ਵੀ ਕਿਤੇ ਕੀ ਉਹ ਰੀਕਾਲ ਆਉਂਦੀਆਂ ਰਹਿੰਦੀਆਂ ਆ। ਸੋ ਇਹ ਸਾਰੀਆਂ ਰੈਗੂਲੇਸ਼ਨਸ ਦੇ ਅੰਡਰ ਹੀ, ਅੰਬਰੇਲਾ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਤੇ ਹਰਵਿੰਦਰ, ਤੁਸੀਂ ਫਾਈਨਸ ਦੀ ਗੱਲ ਜਿਹੜੀ ਉਹ ਵੀ ਇਸ ਦੇ ਵਿੱਚ ਕੀਤੀ ਆ। ਐਕਸਪਰਟਸ ਕੀ ਆਂਦੇ ਆ, ਜਿਹੜੇ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਐਕਸਪਰਟਸ ਆ, ਉਹ ਟੈਕ ਨੂੰ ਵੱਧ ਰੈਗੂਲੇਟ ਕਰਨ ਦੀ ਮੰਗ ਉਹਨਾਂ ਦੀ ਕਿਉਂ ਜਿਹੜੀ ਉਹ ਰਹਿੰਦੀ ਹੈ? ਰਾਜਕਰਨ, ਜੇ ਤੇ ਅਸੀਂ ਆਪਾਂ ਪਹਿਲੇ ਕਾਫੀ ਐਸਪੈਕਟਸ ਨੂੰ ਸ਼ੋਇਆ ਕਿ ਉਹ ਰੈਗੂਲੇਟ ਕਰਨਾ ਚਾਹੁੰਦੇ, ਉਹਦੇ ਵਿੱਚ ਕੁਝ ਚੀਜ਼ਾਂ ਏਜੰਡਾ ਟਾਈਪ ਵੀ ਹੁੰਦੀਆਂ, ਪਰ ਜਿਹੜੇ ਐਕਸਪਰਟਸ ਆ, ਟੈਕਨੋਲੋਜੀ ਐਕਸਪਰਟਸ, ਇਹਨਾਂ 'ਚ ਮੋਟੇ ਤੌਰ ਦੇ ਉੱਤੇ ਜ਼ਿਆਦਾਤਰ ਮੈਂ ਕਹਿ ਲਾ ਕਿ ਐਕਸਪਰਟਸ ਜਿਹੜੇ ਉਹ ਐਥੀਕਲ ਵੈਲਿਊਜ਼ ਦੇ ਉੱਤੇ ਹੀ ਇਹਨੂੰ ਰੈਗੂਲੇਟ ਕਰਨ ਦੀ ਗੱਲ ਕਰਦੇ ਹਨ। ਸੋ ਇਹਦੇ ਵਿੱਚ ਮੈਂ ਕੁਝ ਮਿਸਾਲ ਦੇ ਤੌਰ ਤੇ ਐਮਨੈਸਟੀ ਦੀਆਂ ਦੋ ਰਿਪੋਰਟਾਂ ਮੈਂ ਇੱਥੇ ਸਾਹਮਣੇ ਲੈ ਕੇ ਆਉਂਗਾ, ਆਪਣੇ ਰੈਲੇਵੈਂਟ ਵੀ ਆ। ਐਮਨੈਸਟੀ ਨੇ 19 ਮਈ ਨੂੰ ਇੱਕ ਰਿਪੋਰਟ ਕੱਢੀ ਆ, ਉਹਦੇ ਵਿੱਚ ਇਹਨੇ ਕਿਹਾ ਕਿ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਬਿਗ ਟੈਕ ਆ ਮਸਟ ਬੀ ਰੈਗੂਲੇਟਡ ਟੂ ਪ੍ਰੋਟੈਕਟ ਹਿਊਮਨ ਰਾਈਟਸ। ਸੋ ਤੇ ਕਹਿੰਦਾ ਟੈਕਨੋਲੋਜੀ ਰੈਗੂਲੇਸ਼ਨ ਦਾ ਮਸਲਾ ਹੁਣ ਮਨੁੱਖੀ ਅਧਿਕਾਰਾਂ ਦੇ ਉੱਤੇ ਵੀ ਆ ਬਣ ਗਿਆ। ਠੀਕ ਆ, ਕਹਿੰਦਾ ਉਹਦੇ ਵਿੱਚ ਉਹਨਾਂ ਜਿਹੜੀ ਮੈਂ ਇੱਕ ਸਟੇਟਮੈਂਟ ਦਿੱਤੀ, ਉਹਦੇ ਵਿੱਚ ਉਹ ਮੈਂ ਐਜ਼ ਇਜ਼ੀ ਪੜ੍ਹ ਕੇ ਸੁਣਾਉਂਗਾ, ਜਿਹੜੇ ਕਿ ਡਿਪਟੀ ਡਾਇਰੈਕਟਰ ਐਮਨੈਸਟੀ ਟੈਕ ਜਿਹੜੀ ਏਰੀਆ ਉਹਦੇ ਵਿੱਚ ਕਹਿੰਦੇ, ਫਰਮ ਇੰਡੀਆ ਟੂ ਇਥੋਪੀਆ and Brazil to United States, big tech's unregulated algorithms are optimized to maximize profits and engagement, which fans the flame of ethnic violence, disinformation, and gross human right violations. So ਕਹਿੰਦੇ ਆ ਕਿ ਜਿਹੜੇ ਦੁਨੀਆ ਭਰ ਦੇ, ਇੰਡੀਆ ਤੋਂ ਲੈ ਕੇ ਇਥੋਪੀਆ ਤੇ ਬ੍ਰਾਜ਼ੀਲ ਤੋਂ ਲੈ ਕੇ ਅਮਰੀਕਾ ਦੀ ਅਸੀਂ ਗੱਲ ਕਰੀਏ, ਬਿਗ ਟੈਕ ਹੈ ਤੇ ਰੈਗੂਲੇਸ਼ਨ ਨਾ ਹੋਣ ਕਰਕੇ ਇਹਨਾਂ ਦੇ ਜਿਹੜੇ ਐਲਗੋਰਿਥਮ ਹੈ ਇਸ ਹਿਸਾਬ ਨਾਲ ਬਣੇ ਆ ਕਿ ਤੁਸੀਂ ਬਸ ਪ੍ਰੋਫਿਟ ਹੀ ਦੇਖਦੇ ਆ। ਵੀ ਵੱਧ ਤੋਂ ਵੱਧ ਅਸੀਂ ਵੇਖਿਆ ਨਾ ਫੇਸਬੁੱਕ ਦੇ ਉੱਤੇ ਵੀ ਕੋਈ ਜਿੰਨੀ ਚੱਕਵੀਂ ਜੀ, ਭਾਵੇਂ ਮਾੜੀ ਤੋਂ ਮਾੜੀ ਗੱਲ ਕਰੇ, ਭਾਵੇਂ ਕਿਸੇ ਖਿਲਾਫ ਗੱਲ ਕਰੇ, ਚੱਕਵੀਂ ਜੀ ਜੇ ਕੋਈ ਗੱਲ ਕਰੂਗਾ ਤਾਂ ਉਹਦੇ ਫੈਨ ਫੋਲੋਇੰਗ ਜਿਹੜੀ ਆ ਜ਼ਿਆਦਾ ਹੋਊਗੀ ਜਾਂ ਉਹਦੇ ਵਿਊਜ਼ ਜ਼ਿਆਦਾ ਹੋਣਗੇ, ਹੈਨਾ। ਸੋ ਕਹਿੰਦਾ ਇਹਨਾਂ ਦੇ ਜਿਹੜੀ ਸਹੀ ਗੱਲ ਨੂੰ ਸਾਹਮਣੇ ਲਿਆਉਣ ਦੀ ਬਜਾਏ ਜਿਹੜੇ ਗਲਤ ਮਿਸ ਇਨਫੋਰਮੇਸ਼ਨ, ਜਿਹੜਾ ਇਹਨਾਂ ਦਾ ਸਾਰਾ ਫੋਕਸ ਆ ਇੰਗੇਜਮੈਂਟ ਤੇ ਪ੍ਰੋਫਿਟ ਉੱਤੇ ਹੀ ਆ, ਹੈਨਾ। ਜਿਹਦੇ ਰਿਜ਼ਲਟ ਕਰਕੇ ਕੀ ਹੋਇਆ, ਅਸੀਂ ਇੰਡੀਆ ਦੇ ਵਿੱਚ ਅਸੀਂ ਰੇਡੀਓ ਤੇ ਰੋਜ਼ਮਰਾ ਦੀ ਨਿਊਜ਼ ਪੜ੍ਹਦੇ ਆ ਕਿ ਜਿਹੜੀ ਚੱਕਵੀਂ ਜੀ ਕੋਈ ਗੱਲ ਕਰਕੇ, ਕਿਸੇ ਮਿਨੋਰਿਟੀ ਦੇ ਖਿਲਾਫ ਗੱਲ ਕਰਕੇ, ਕੋਈ ਇਦਾਂ ਦੀ ਗੱਲਬਾਤ ਜਦੋਂ ਸਾਹਮਣੇ ਆਉਂਦੀ ਆ, ਉਹਦੇ ਵਿਊਜ਼, ਸ਼ੇਅਰਸ, ਰੀਚ ਜਿਹੜੀ ਉਹ ਜ਼ਿਆਦਾ ਹੋਣ ਕਰਕੇ ਜਿਹੜੀ ਡਿਸਇਨਫੋਰਮੇਸ਼ਨ ਆ ਤੇ ਗ੍ਰੋਸ ਡਿਸਇਨਫੋਰਮੇਸ਼ਨ ਵੱਧਦੀ ਆ, ਐਥਨਿਕ ਵਾਇਲੈਂਸ ਵੱਧਦੀ ਆ, ਤੇ ਇਹਦੇ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿੱਚ ਟੈਕਨੋਲੋਜੀ ਦਾ ਬਹੁਤ ਵੱਡਾ ਹੱਥ ਆ। ਸੋ ਇਹ ਬਹੁਤ ਵੱਡੀ ਗੱਲ ਆ। ਦੂਸਰੀ, ਫਿਰ ਮੈਂ ਐਮਨੈਸਟੀ ਦੀ ਰਿਪੋਰਟ ਦੀ ਗੱਲ ਕਰੂੰਗਾ। ਉਹਨਾਂ ਖਾਸ ਤੌਰ ਦੇ ਉੱਤੇ ਇੰਡੀਅਨ ਗਵਰਨਮੈਂਟ ਨੂੰ ਇਹਦੇ ਉੱਤੇ ਘੇਰਿਆ, ਤੇ ਇੱਕ ਫਾਈਨੈਂਸ਼ੀਅਲ ਟਾਈਮ ਦੇ ਵਿੱਚ, ਰਾਜਕਰਨ ਸ਼ਾਇਦ ਤੁਹਾਨੂੰ ਪਤਾ ਹੈ, ਥੋੜੇ ਮਹੀਨੇ ਪਹਿਲਾਂ ਇੱਕ ਰਿਪੋਰਟ ਆਈ ਸੀ ਕਿ ਜਿਹੜਾ ਇੰਡੀਆ ਨੇ ਇੱਕ ਸਪਾਈਵੇਅਰ ਸੌਫਟਵੇਅਰ ਪਹਿਲਾਂ ਪੈਗਾਸਸ ਆਇਆ ਸੀ, ਪੈਗਾਸਸ ਦਾ ਰੌਲਾ ਪੈ ਗਿਆ, ਬੰਦ ਕਰਨਾ ਪੈ ਗਿਆ। ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਨਿਊਜ਼ ਆਈ ਵੀ ਇੰਡੀਆ ਜਿਹੜਾ ਉਹ ਸਰਚ ਕਰਦਾ ਪਿਆ ਆਲਟਰਨੇਟਿਵ ਸਪਾਈਵੇਅਰ ਟੈਕਨੋਲੋਜੀ। ਹਾਂਜੀ, ਬਿਲਕੁਲ। ਸੋ ਉਹਦੇ ਬਾਰੇ ਵੀ ਫਿਰ ਉਹਨਾਂ ਦੀ ਐਮਨੈਸਟੀ ਇੰਟਰਨੈਸ਼ਨਲ ਦੀ ਆਏ ਕਿ ਜਿਹੜੀ ਟੈਕ, ਜਿਹੜੀ ਇਹ ਸਰਵੇਲੈਂਸ ਇੰਡਸਟਰੀ ਵੀ ਤੇ ਟੈਕ ਦੇ ਅੰਡਰ ਆਉਂਦੀ ਹੈ ਨਾ, ਕਿ ਜਿਹੜੀ ਸਪਾਈਵੇਅਰ ਇੰਡਸਟਰੀ ਆ, ਇਹਦੇ ਤੇ ਕੋਈ ਰੈਗੂਲੇਸ਼ਨ ਨਾ ਹੋਣ ਕਰਕੇ ਦੁਨੀਆ ਭਰ ਦੇ ਵਿੱਚ ਦਰਜਨਾਂ ਐਸੀ ਕੰਪਨੀਆਂ ਜਿਹੜੀਆਂ ਪੈਗਾਸਸ ਕਰਕੇ ਪ੍ਰੋਡਕਟ ਬਣਾ ਰਹੀਆਂ, ਤੇ ਇਹ ਬਿਲਕੁਲ ਆਊਟ ਆਫ ਕੰਟਰੋਲ ਕੰਮ ਜਾ ਰਿਹਾ। ਬੇਸਿਕ ਹਿਊਮਨ ਰਾਈਟ ਵਾਇਲੇਸ਼ਨ ਹੈਗੀ ਆ। ਫਿਰ ਪ੍ਰਾਈਵੇਸੀ ਦਾ ਕੋਈ ਮਤਲਬ ਨਹੀਂ ਰਹਿ ਜਾਣਾ, ਫਿਰ ਪ੍ਰਾਈਵੇਸੀ ਦਾ ਮਤਲਬ ਹੀ ਕੋਈ ਨਹੀਂ ਰਹਿੰਦਾ। ਸੋ ਕਹਿੰਦਾ ਮਤਲਬ ਇਹ ਅਸੀਂ ਐਕਸਪਰਟਸ ਦੀ ਗੱਲ ਕਰ ਰਹੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਉਹ ਜਿਹੜੇ ਐਕਸਪਰਟਸ ਤੇ ਜ਼ਿਆਦਾ ਰਹੇ ਉਹ ਐਥੀਕਲ ਬੇਸ ਉੱਤੇ ਹੀ ਆ। ਹੁਣ ਅਸੀਂ 3 ਇਹਦੇ ਚ ਹੋਰ ਐਗਜ਼ਾਮਪਲਾਂ ਲਵਾਂਗੇ, ਮਾੜਾ ਟੱਚ ਹੀ ਕਰਾਂਗੇ ਆਪਾਂ। ਸੋ ਇਹ ਆ ਕਿ ਅਸੀਂ ਮੈਟਾਵਰਸ ਦੇ ਟਾਈਮ ਦੀ ਗੱਲ ਕਰ ਰਹੇ। ਹੁਣ ਫੇਸਬੁੱਕ ਜਿਹੜੀ ਪਹਿਲਾਂ ਕੰਪਨੀ ਸੀ, ਉਹਨੂੰ ਮੈਟਾ ਕਹਿੰਦੇ ਆ, ਮੈਟਾਵਰਸ ਦੇ ਨਾਂ ਦੇ ਉੱਤੇ, ਨਾ ਉਹਨਾਂ ਬਦਲ ਗਿਆ, ਉਹਨਾਂ ਆਪਣਾ ਸਾਰਾ ਪ੍ਰੋਫਾਈਲ, ਉਹ ਤਕਰੀਬਨ $10 ਬਿਲੀਅਨ ਹਰ ਸਾਲ ਮੈਟਾਵਰਸ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਉੱਤੇ ਲਾ ਰਹੀ ਆ। ਸੋ ਕਹਿੰਦੇ ਕਿ ਫਿਊਚਰ ਜਿਹੜਾ ਮੈਟਾਵਰਸ ਹੀ ਹੋਊਗਾ। ਠੀਕ ਹੈ, ਸੋ ਉਸ ਮੈਟਾਵਰਸ ਦੇ ਵਿੱਚ ਅਸੀਂ, ਕਿਉਂਕਿ ਉਹ ਵੀ ਅਨਰੈਗੂਲੇਟਡ ਆ ਇਸ ਟਾਈਮ ਦੇ ਉੱਤੇ, ਉਹਦੇ ਵਿੱਚ ਜਿਹੜੇ ਮਿਨੋਰਿਟੀਜ਼ ਆ ਜਾਂ ਆਮ ਲੋਕੀ ਆ, ਉਹਨਾਂ ਦੀ ਪ੍ਰਾਈਵੇਸੀ ਦੀ ਗੱਲ ਆਉਂਦੀ ਆ, ਜਾਂ ਮਿਨੋਰਿਟੀ ਦੀ ਜਾਂ ਛੋਟੇ ਬੱਚਿਆਂ ਦੀ ਜਾਂ ਉਹਨਾਂ ਦੀ ਬੁਲਿੰਗ ਦੀ ਗੱਲ ਆਉਂਦੀ ਆ, ਜਾਂ ਹੋਰ ਐਸੇ ਮਸਲੇ ਆ, ਜਿਹੜੇ ਆਰਥਿਕ ਪੱਖੋਂ ਗਰੀਬ ਲੋਕ ਆ, ਉਹਨਾਂ ਦੇ ਰੋਟੀ ਪਾਣੀ ਦਾ ਮਸਲਾ ਵਾ। ਇਹ ਸਾਰੀ ਚੀਜ਼ਾਂ ਦੇ ਧਿਆਨ ਮੈਟਾਵਰਸ ਦੇ ਉੱਤੇ ਆਪਾਂ ਨੂੰ ਅਜੇ ਤੱਕ ਤਾਂ ਅਨਰੈਗੂਲੇਟਡ ਕੋਈ ਆਈਡੀਆ ਹੀ ਨਹੀਂ ਆ ਕਿਸੇ ਨੂੰ, ਹੈਨਾ। ਸੋ ਇਹਦੇ ਉੱਤੇ ਕਹਿੰਦਾ ਫੋਕਸ ਕਰਨ ਦੀ ਲੋੜ ਆ। ਦੂਸਰੀ, ਅਸੀਂ ਬੜੀ ਡੀਟੇਲ ਦੇ ਵਿੱਚ ਪਿਛਲੀ ਵਾਰ ਵੀ ਕਵਰ ਕਰ ਲਿਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ, ਹੈਨਾ, ਉਹਦੇ ਸੰਬੰਧ ਦੇ ਵਿੱਚ ਵੀ ਉਹਨਾਂ ਇਹ ਚੀਜ਼ ਕਹੀ। ਤੀਸਰੀ ਚੀਜ਼ ਆ ਸੋਸ਼ਲ ਮੀਡੀਆ ਜੀ।
ਹੈ ਨਾ। ਸੋਸ਼ਲ ਮੀਡੀਆ ਦੇ ਉੱਤੇ ਇਹ ਵੇਖਿਆ ਜਾਏ ਕਿ ਅਨਰੈਗੂਲੇਟਡ ਹੋਣ ਕਰਕੇ ਇਹਨਾਂ ਪੂਰੇ ਮਨ ਦੀਆਂ ਚਲਾਈਆਂ ਤਕਰੀਬਨ 2 ਦਹਾਕੇ, 2003 ਤੋਂ ਜ਼ਿਆਦਾ ਜ਼ੋਰ ਸ਼ੁਰੂ ਹੋਇਆ ਸੋਸ਼ਲ ਮੀਡੀਆ ਦਾ। ਸਭ ਤੋਂ ਪਹਿਲਾਂ ਔਰਕੁਟ, ਮਾਈਸਪੇਸ ਚੱਲਦੀ ਹੁੰਦੀ, ਫਿਰ ਫੇਸਬੁੱਕ, ਟਵਿੱਟਰ ਵਗੈਰਾ ਆ ਗਏ। ਸੋ ਇਹਦੇ ਉੱਤੇ ਵੀ ਇਹ ਦੇਖਿਆ ਕਿ ਹੁਣ ਸਾਨੂੰ ਇਹ ਪਤਾ ਸੋਸ਼ਲ ਮੀਡੀਆ ਦੇ ਵਿੱਚ ਕਿੰਨਾ ਬਾਇਸ ਆ। ਬਿਲਕੁਲ ਹੈਗਾ ਜੀ। ਅਸੀਂ ਸਿੱਖ ਹੋਣ ਦੇ ਮਸਲੇ ਦੇ ਉੱਤੇ ਹਰ ਮਸਲੇ ਦੇ ਉੱਤੇ ਦੇਖਦੇ ਹਾਂ, ਕਿਸਾਨੀ ਅੰਦੋਲਨ ਹੋ ਗਿਆ ਜਾਂ ਪਿੱਛੇ ਜਿਹੜੀ ਫੜੋ ਫੜਾਈ ਹੋਈ ਆ, ਕਿੱਦਾਂ ਸੋਸ਼ਲ ਮੀਡੀਆ ਇੱਕ ਪੱਖੀ ਰਿਹਾ, ਹੈ ਨਾ। ਤੇ ਉਹਨਾਂ ਦੀ ਦੇਣ ਲੈਣ ਕਿੱਥੇ ਆ? ਕਿਤੇ ਵੀ ਨਹੀਂ। ਉਹਨਾਂ ਦੀ ਜਵਾਬਦੇਹੀ ਕਿਤੇ ਵੀ ਨਹੀਂ ਰੈਗੂਲੇਸ਼ਨ ਹੋਣ ਕਰਕੇ। ਟਵਿੱਟਰ ਦੇ ਉੱਤੇ ਜਦੋਂ ਇਹ ਹੋਇਆ ਵੀ ਸਿੱਖਾਂ ਦੇ ਜਿਹੜੇ ਵੀਡੀਓਜ਼ ਆ ਜਾਂ ਜਿਹੜੀ ਸਿੱਖ ਪੱਖੀ ਇਨਫੋਰਮੇਸ਼ਨ ਆ ਉਹ ਨਹੀਂ ਬਾਹਰ ਆ ਰਹੀ, ਸਿੱਖ ਅਕਾਊਂਟ ਬੈਨ ਹੋ ਰਿਹਾ, ਸਿੱਖ ਪੱਖੀ ਅਕਾਊਂਟ ਬੈਨ ਹੋ ਰਹੇ ਆ, ਸਿੱਧੀ ਗੱਲ ਇਲਾਨ ਮਸਕ ਨੇ ਕਹਿ ਦਿੱਤੀ ਵੀ ਅਸੀਂ ਜੀ ਕਾਨੂੰਨ ਦੇ ਅਨੁਸਾਰ ਚੱਲਦੇ ਹਾਂ, ਲੋਕਲ ਕਾਨੂੰਨ ਦੇ ਅਨੁਸਾਰ, ਗੱਲ ਖਤਮ ਕਰਤੀ। ਜਿਹਨੂੰ ਕਹਿੰਦੇ ਪੱਲਾ ਝਾੜ ਲੈਣਾ। ਇਹ ਸਭ ਕੁਝ ਤਾਂ ਹੀ ਆ ਕਿਉਂਕਿ ਇਹਨਾਂ ਉੱਤੇ ਰੈਗੂਲੇਸ਼ਨ ਦਾ ਪੂਤਾ ਕੁੰਡਾ ਨਹੀਂ ਹੈਗਾ। ਨਹੀਂ, ਬਿਲਕੁਲ ਨਹੀਂ। ਹੁਣ ਦੇਖੋ ਇਲਾਨ ਦੀ ਜਦੋਂ ਤੁਸੀਂ ਗੱਲ ਕਰਦੇ ਆ, ਅਮਰੀਕਾ ਵਿੱਚ ਤਾਂ ਫ੍ਰੀ ਸਪੀਚ ਐਬਸੋਲੂਟ, ਤੇ ਇੰਡੀਆ 'ਚ ਜਾ ਕੇ ਕਹਿੰਦਾ ਵੀ ਜਿੱਦਾਂ ਕਹੋਗੇ ਉਦਾਂ ਹੀ ਕਰ ਲਾਂਗੇ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਏਦਾਂ ਆ ਕਿਉਂਕਿ ਕੰਪਨੀਆਂ ਨੇ ਤਾਂ ਦੇਖੋ ਮੁਨਾਫਾ ਜਿਹੜਾ ਉਹ ਲੱਭਣਾ ਆ, ਮੁਨਾਫਾ ਜਿਹੜਾ ਇਸ ਦੇ ਵਿੱਚੋਂ ਫਾਈਂਡ ਕਰਨਾ ਆ। ਉਹ ਤੁਹਾਡਾ ਡਾਟਾ ਕਿੱਦਾਂ ਵੇਚ ਰਹੇ ਆ, ਕਿੱਦਾਂ ਕੁਝ ਹੋ ਰਿਹਾ ਆ। ਸੋ ਇੱਕ ਨਾ ਜਿੰਨੇ ਵੀ ਜਿਹੜੇ ਸਰੋਤੇ ਜਿਹੜੇ ਟੈਕਨੋਲੋਜੀ ਦੀਆਂ ਖੇਤਰ ਦੀਆਂ ਖਬਰਾਂ ਸੁਣਦੇ ਰਹਿੰਦੇ ਹੋਣਗੇ ਨਾ, ਜਾਂ ਉਹਦੇ ਨਾਲ ਵਾਹ ਵਾਸਤਾ ਰਹਿੰਦੇ ਆ, ਉਹ ਇਹ ਜ਼ਰੂਰ ਉਹਨਾਂ ਨੇ ਨੋਟ ਕੀਤਾ ਹੋਣਾ, ਪਤਾ ਨਹੀਂ ਕਿਸੇ ਨੇ ਕੀਤਾ ਜਾਂ ਨਹੀਂ, ਪਰ ਚਲੋ ਆਪਾਂ ਉਹ ਲਿੰਕ ਕਰ ਦਿੰਦੇ ਆ। ਜਿਹੜੇ ਆਪਾਂ ਇਨਸਾਨ ਪੱਖੀ ਜਾਂ ਲੋਕ ਪੱਖੀ ਰੈਗੂਲੇਸ਼ਨ ਦੀ ਗੱਲ ਕਰਦੇ ਆ, ਇਹ ਫਾਈਨ ਦੀ ਜਿਹੜੀ ਖਬਰ ਹਮੇਸ਼ਾ ਯੂਰਪ ਤੋਂ ਆਉਂਦੀ ਆ ਵੀ ਮੈਟਾ ਨੂੰ ਇੰਨਾ ਫਾਈਨ, ਫੇਸਬੁੱਕ ਨੂੰ, ਐਪਲ ਨੂੰ, ਗੂਗਲ ਨੂੰ, ਇਹਨਾਂ ਸਾਰਿਆਂ ਨੂੰ ਇਹਨਾਂ ਦੀ ਐਂਟੀ ਟਰਸਟ ਜਿਹੜੀ ਚੱਲ ਰਹੀ ਆ, ਹੋਰ ਕਈ ਚੀਜ਼ਾਂ ਜਿਹੜੀਆਂ ਹੈ ਨਾ, ਉਹ ਮੋਸਟ ਜਿਹੜੀਆਂ ਖਬਰਾਂ ਆ ਉਹ ਆਪਾਂ ਨੂੰ ਯੂਰਪ ਦੇ ਵਿੱਚੋਂ ਨਜ਼ਰ ਜਿਹੜੀਆਂ ਉਹ ਆਉਂਦੀਆਂ ਆ। ਡਾਟਾ ਧੜੱਲੇ ਦੇ ਨਾਲ ਬਗੈਰ ਕਿਸੇ ਤੋਂ ਪੁੱਛੇ ਜਿਹੜੀ ਪ੍ਰਾਈਵੇਸੀ ਦੀ ਗੱਲ ਕਰ ਰਹੇ ਆ, ਉਹ ਕਿੱਦਾਂ ਟਰਾਂਸਫਰ ਹੋ ਰਿਹਾ, ਉੱਦਾਂ ਤਾਂ ਉਹ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿੱਦਾਂ ਜਾਵੇ, ਕਿਵੇਂ ਨਾ ਜਾਵੇ, ਪਰ ਫਿਰ ਵੀ ਜਿਹੜੇ ਜੁਰਮਾਨੇ ਉਹ ਹੁੰਦੇ ਕਿਉਂਕਿ ਉਹ ਕਰਦੇ ਆ, ਉਹ ਰੈਗੂਲੇਸ਼ਨ ਦੇ ਉਲਟ ਜਾ ਕੇ ਵੀ ਇਹ ਚੀਜ਼ਾਂ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਸੋ ਇੱਥੇ ਜਿਹੜੀ ਰੈਗੂਲੇਸ਼ਨ ਥੋੜ੍ਹੀਆਂ ਕਈ ਥਾਵਾਂ ਦੇ ਉੱਤੇ ਤਾਈਓ ਐਕਸਪਰਟਸ ਜਿਹੜੇ ਰੈਗੂਲੇਟ ਨੂੰ ਥੋੜਾ ਆਈ ਥਿੰਕ ਸਖਤੀ ਦੇ ਨਾਲ ਰੈਗੂਲੇਟ ਕਰਨ ਦੀ ਟੈਕ ਨੂੰ ਜਿਹੜਾ ਆ ਉਹ ਮੰਗ ਕਰਦੇ ਰਹਿੰਦੇ ਆ ਜੀ। ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈਨੇ ਹੁਣ ਫੇਸਬੁੱਕ ਦੀ, ਹੈ ਨਾ, ਜਿਹਨੂੰ ਥੋੜਾ ਸਮਾਂ ਪਹਿਲੇ ਹੀ ਜੇ $1.3 ਬਿਲੀਅਨ ਫਾਈਨ ਹੋਇਆ, ਹੈ ਨਾ। ਉਹ ਕੀ ਕਰਦੇ ਸੀ ਕਿ ਯੂਰਪ ਦੇ ਜਿਹੜੇ ਯੂਜ਼ਰ ਸੀ ਉਹਨਾਂ ਦਾ ਡੇਟਾ ਅਮਰੀਕਾ ਦੇ ਸਰਵਰਸ ਦੇ ਉੱਤੇ ਪਾਈ ਜਾਂਦੇ ਸੀ, ਸੈਂਡ ਕਰਦੇ ਸੀ, ਹੈ ਨਾ। ਸੋ ਇਹ ਚੀਜ਼ ਦਾ ਹੁਣ ਇਸੇ ਦੇ ਵਿੱਚ ਹੀ ਹਰਵਿੰਦਰ ਆਪਾਂ ਜੇ ਗੱਲ ਕਰ ਲਈਏ, ਉੱਥੋਂ ਦਾ ਡਾਟਾ ਤਾਂ ਇੱਥੇ ਆ ਜੇ ਫਿਰ ਤਾਂ ਅਮਰੀਕਾ ਨੂੰ ਕੋਈ ਪ੍ਰੋਬਲਮ ਨਹੀਂ ਆ। ਜੇ ਅਮਰੀਕਾ ਵਾਲਿਆਂ ਦਾ ਡਾਟਾ ਚਾਈਨਾ ਚੱਲ ਜੇ ਫਿਰ ਟਿਕਟੌਕ ਤੋਂ ਲੈ ਕੇ, ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਸੀ ਨਾ, ਉਹੀ ਗੱਲ ਕਰਨ ਲੱਗਾ ਸੀ ਕਿ ਟਿਕਟੌਕ ਦੇ ਉੱਤੇ ਬੈਨ ਕਿਉਂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੋਂਟਾਨਾ ਰੀਸੈਂਟ ਪਹਿਲਾ ਸੂਬਾ ਬਣਿਆ ਜਿਹਨੇ ਕਾਫੀ ਸਖਤ ਜਿਹੜਾ ਬੈਨ ਲਾਇਆ ਟਿਕਟੌਕ ਦੇ ਉੱਤੇ। ਤੋਂ ਪਹਿਲਾਂ ਫੈਡਰਲ ਜਿਹੜੇ ਉਹਨਾਂ ਦੇ ਫੋਨ ਆ, ਅਪਲਾਈਐਂਸਿਸ ਆ ਜਾਂ ਉਹਨਾਂ ਦੇ ਡਿਵਾਈਸਿਸ ਤੇ ਬੰਦ ਕੀਤੇ, ਡਿਵਾਈਸਿਸ ਤੇ ਟਿਕਟੌਕ ਨਹੀਂ ਵਰਤ ਸਕਦੇ ਹਨ। ਸੋ ਇਹ ਦੇਖੋ, ਇਹ ਡੇਟਾ ਇੰਡੀਆ ਦਾ ਵੀ ਅਮਰੀਕਾ ਦੇ ਨਾਲ ਬਹੁਤ ਰੌਲਾ ਰਿਹਾ ਇਸ ਚੀਜ਼ ਦਾ ਉੱਤਾ। ਇੰਡੀਆ ਦਾ ਵੀ ਡੇਟਾ ਜਿਹੜਾ ਆਪਣਾ ਬਾਹਰ ਨਹੀਂ ਭੇਜਣਾ ਚਾਹੁੰਦਾ, ਹੈ ਨਾ, ਕੰਪਨੀਆਂ ਨੂੰ ਕਹਿੰਦੇ ਤੁਸੀਂ ਅਪਲਾਈ ਕਰੋ। ਸੋ ਯੂਰਪ ਨੇ ਇਹਨਾਂ ਉੱਤੇ ਫਾਈਨ ਇਸ ਤਰੀਕੇ ਨਾਲ ਪਾਇਆ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਡੇਟਾ ਹੀ ਆ, ਸਭ ਕੁਝ ਡੇਟਾ। ਕਹਿਣ ਦਾ ਮਤਲਬ ਇਹ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਅਸੀਂ ਸਰਵੇਲੈਂਸ ਦੀ ਵੀ ਗੱਲ ਕਰਦੇ ਹਾਂ ਨਾ, ਸਰਕਾਰਾਂ ਕਿੱਦਾਂ ਸਰਵੇਲੈਂਸ ਕਰਦੀਆਂ। ਪਹਿਲਾਂ ਅਸੀਂ ਚਲੋ ਆਪਣੇ ਪੁਰਾਣੇ ਸਮੇਂ ਦੇ ਵਿੱਚ ਚਲੇ ਜਾਂਦੇ, ਜਦੋਂ ਅੰਗਰੇਜ਼ਾਂ ਦਾ ਟਾਈਮ ਹੁੰਦਾ ਸੀ, ਉਦੋਂ ਹੀ ਪਹਿਲਾਂ ਸੂਈਏ ਹੁੰਦੇ, ਜਸੂਸ ਹੁੰਦੇ ਪਿੰਡਾਂ ਦੇ ਵਿੱਚ ਰੱਖੇ ਹੁੰਦੇ, ਕੋਈ ਕੀ ਗੱਲ ਕਰਦਾ, ਉਹਨਾਂ ਦੀ ਗੱਲਬਾਤ, ਕਿੰਨਾ ਖਰਚੇ ਵਾਲਾ ਕੰਮ ਹੁੰਦਾ ਸੀ। ਹੁਣ ਕੀ ਆ, ਪੈਗਸਿਸ ਵਾਲੇ ਸੌਫਟਵੇਅਰ ਆ, ਫੋਨ ਹਰ ਇੱਕ ਬੰਦਾ ਹਮੇਸ਼ਾ ਆਪਣੇ ਕੋਲ ਰੱਖਦਾ, ਬੰਦਾ ਕੀ ਕਰ ਰਿਹਾ, ਕਿੱਥੇ ਜਾ ਰਿਹਾ, ਕੀ ਖਾ ਪੀ ਰਿਹਾ, ਉਹਦੀ ਜਿਹੜਾ ਲਾਈਫ ਸਟਾਈਲ ਹੈ ਉਹ ਕਿੱਦਾਂ ਦਾ, ਨਬਜ਼ ਜਿਹੜੀ ਆ ਤੁਹਾਡੀ, ਅੱਜ ਕੱਲ੍ਹ ਇੱਦਾਂ ਦੀ ਐਪਸ ਜਿਹੜੀ ਤੁਹਾਡੀ ਨਬਜ਼ ਵੀ ਦੇਖਦੀਆਂ ਵਾ, ਐਪਲ ਹੈਲਥ ਡਾਟਾ ਜਿਹੜਾ ਤੁਹਾਡਾ, ਹੈ ਨਾ, ਵਾਚ, ਐਪਲ ਵਾਚ ਐਗਜ਼ਾਮਪਲ ਮੈਂ ਲੈਣਾ, ਹੈ ਨਾ। ਹੋਰ ਵੀ ਵਾਚਿਸ ਹੈਗੀਆਂ ਜੇ ਇੱਦਾਂ ਦੀ ਮੋਨੀਟਰਿੰਗ ਡਿਵਾਈਸਿਸ ਹੈਗੀਆਂ, ਮੈਡੀਕਲ ਮੋਨੀਟਰਿੰਗ ਡਿਵਾਈਸਿਸ ਜਿਹੜੇ ਤੁਸੀਂ ਤੁਹਾਡਾ ਬਲੱਡ ਪ੍ਰੈਸ਼ਰ ਮੋਨੀਟਰ, ਤੁਹਾਡਾ ਲਾਈਫ ਸਟਾਈਲ ਕਿੱਦਾਂ ਦਾ, ਤੁਸੀਂ ਸੈਰ ਕਰਦੇ ਹੋ ਨਹੀਂ ਕਰਦੇ, ਤੁਹਾਡੇ ਬੋਡੀ ਫੈਟ ਕਿੱਦਾਂ, ਤੁਸੀਂ ਦਿਨ ਦੇ ਵਿੱਚ ਕਿੰਨੇ ਸਟੈਪ ਚੱਲਦੇ, ਸਾਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਕਦੇ ਪੋਸੀਬਲ ਹੀ ਨਹੀਂ ਸੀ ਕਿਸੇ ਟਾਈਮ ਦੇ ਉੱਤੇ ਇਕੱਠੀ ਕਰਨੀ, ਉਹ ਅੱਜ ਦੇ ਟਾਈਮ ਦੇ ਉੱਤੇ ਇਨਫੋਰਮੇਸ਼ਨ ਅਸੀਂ ਫ੍ਰੀ ਸਰਵਰਸ ਦੇ ਉੱਤੇ ਪਾ ਰਹੇ ਹਾਂ, ਦੀ ਕਲੈਕਟ ਹੋ ਜਾਂਦੀ ਹੈ। ਸੋ
ਇਹ ਤੋਂ ਇਹ ਅੰਦਾਜ਼ਾ ਲੱਗ ਸਕਦਾ ਕਿ ਬੰਦੇ ਨੇ ਖਾਣਾ ਕੀ ਆ, ਬੰਦੇ ਨੇ ਪੀਣਾ ਕੀ, ਬੰਦੇ ਦੀ ਆਦਤਾਂ ਕਿੱਦਾਂ, ਇੱਕ ਸਮੂਹ ਦੀਆਂ ਆਦਤਾਂ ਕਿੱਦਾਂ ਦੀ ਹੈਗੇ, ਕਿੱਦਾਂ ਦੀ ਨਹੀਂ। ਤੇ ਫਿਰ ਜਿਹੜੇ ਬਿਹੇਵੀਅਰ ਸਾਇੰਸ ਵਾਲੇ ਲੋਕ ਆ, ਉਹ PhD ਕਰਵਾ ਕੇ ਜਿਹੜੇ ਇਹਨਾਂ ਕੰਪਨੀਆਂ ਦੇ ਵਿੱਚ ਬੈਠੇ ਹੁੰਦੇ ਆ, ਉਹ ਇਹ ਤੋਂ ਅੰਦਾਜ਼ਾ ਲਾ ਲੈਂਦੇ ਵੀ ਕਿਹੜੀ ਚੀਜ਼ ਦਾ ਕਿਹੜੇ ਲੋਕਾਂ ਦੇ ਵਿੱਚ ਮਾਰਕੀਟਿੰਗ ਕਰੀਏ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਮਿਲੇ, ਬਾਟਮ ਲਾਈਨ ਪ੍ਰੋਫਿਟ ਬਿਲਕੁਲ ਉਹਨੂੰ ਇਨਕਰੀਜ਼ ਕਰਨਾ। ਸੋ ਇਹ ਸਾਰੇ ਦੀ ਸਾਰੀ ਜਿਹੜਾ ਡੇਟਾ ਤੇ ਇਨਫੋਰਮੇਸ਼ਨ ਉਹਨਾਂ ਕੋਲ ਆਲਰੇਡੀ ਪਈ ਹੁੰਦੀ ਹੈ। ਸੋ ਇਸ ਲਈ ਡੇਟਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਆ, ਜਿਹਦੇ ਉੱਤੇ ਸਾਰੇ ਦੇਸ਼ ਜਿਨ੍ਹਾਂ ਦਾ ਜ਼ੋਰ ਚੱਲਦਾ ਉਹ ਉਦਾਂ ਚਲਾਉਂਦਾ ਹੈ। ਬਿਲਕੁਲ ਇਹਨਾਂ ਰੈਗੂਲੇਸ਼ਨ ਕਰਨ ਦੀ, ਜਿਨ੍ਹਾਂ ਉੱਤੇ ਵਾਹ ਹੈਗੀ, ਜਿਹੜੇ ਤੇ ਲੋਕੀ ਜਿਹੜੇ ਤੇ ਕੰਟਰੀ ਵਿਚਾਰੇ ਛੋਟੀਆਂ ਮਜਾਂ, ਉਹਨਾਂ ਦੇ ਪੋਲੀਟੀਸ਼ੀਅਨ ਬਹੁਤ ਹੀ ਜ਼ਿਆਦਾ ਕਰਪਟ ਆ, ਉਹਨਾਂ ਦੇ ਉੱਤੇ ਕੰਪਨੀਆਂ ਜਿਹੜੀਆਂ ਵੱਡੀਆਂ ਉਹ ਚੱਲਣ ਨਹੀਂ ਦਿੰਦੀਆਂ। ਪਤਾ ਹੀ ਆ ਦੁਨੀਆ ਭਰ ਵਿੱਚ ਕਿੱਦਾਂ ਚੱਲਦਾ ਹੈ ਨਾ। ਪਰ ਜਿਨ੍ਹਾਂ ਦਾ ਮਾੜਾ ਮੋਟਾ ਵਾਹ ਵਾਸਤਾ ਚੱਲਦਾ, ਜਿਨ੍ਹਾਂ ਦਾ ਥੋੜਾ ਜ਼ੋਰ ਪੈਂਦਾ ਵਾ, ਉਹ ਜਿਹੜਾ ਡੇਟਾ ਆਪਣੇ ਦੇਸ਼ ਦਾ ਦੂਸਰੇ ਦੇਸ਼ ਦੇ ਵਿੱਚ ਨਹੀਂ ਜਾਣ ਦਿੰਦੇ, ਕਿਉਂਕਿ ਇਹ ਚੀਜ਼ ਨੈਸ਼ਨਲ ਸਿਕਿਉਰਿਟੀ ਦੇ ਨਾਲ ਵੀ ਰਿਲੇਟਡ ਆ। ਸੋ ਰੈਗੂਲੇਸ਼ਨਸ ਦੀ ਜਦੋਂ ਆਪਾਂ ਹਰਵਿੰਦਰ ਹੁਣ ਟੈਕਨੋਲੋਜੀ ਦੇ ਖੇਤਰ ਦੇ ਨਾਲ ਗੱਲ ਕਰ ਰਹੇ ਹਾਂ, ਅਮਰੀਕਾ ਦੇ ਵਿੱਚ ਜਿਹੜਾ ਸੈਕਸ਼ਨ 230 ਆ ਨਾ, ਉਹ ਬਹੁਤ ਚਿਰ ਤੋਂ ਵਿਵਾਦਾਂ 'ਚ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲਦੀ ਰਹੀ ਆ। ਉਹ ਤਾਂ US ਦੀ ਸੁਪਰੀਮ ਕੋਰਟ ਨੇ ਰੀਸੈਂਟਲੀ ਪਿਛਲੇ ਮਹੀਨਿਆਂ ਦੇ ਵਿੱਚ ਗੂਗਲ ਤੇ ਟਵਿੱਟਰ ਨੂੰ ਇੱਕ ਸੁੱਖ ਦਾ ਸਾਹ ਤਾਂ ਜਿਹੜਾ ਉਹ ਜ਼ਰੂਰ ਦਿੱਤਾ ਆ ਵੀ ਉਹਨਾਂ ਨੇ ਕਾਂਗਰਸ ਵੱਲ ਨੂੰ ਘੱਲ ਦਿੱਤਾ, ਕਹਿੰਦੇ ਵੀ ਅਸੀਂ ਨਹੀਂ ਫੈਸਲਾ ਇਸ ਦੇ ਉੱਤੇ ਲੈਣਾ। ਇਹ ਆਈ ਥਿੰਕ 1994 ਦੇ ਵਿੱਚ ਸੈਕਸ਼ਨ 30 ਇਹ ਹੋਂਦ ਦੇ ਵਿੱਚ ਆਇਆ ਸੀ, 1996 ਸੌਰੀ, ਕਮਿਊਨੀਕੇਸ਼ਨ ਡੀਸੈਂਸੀ ਐਕਟ ਦੇ ਜਿਹੜਾ ਉਹ ਤਹਿਤ, ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਟਵਿੱਟਰ ਦੇ ਉੱਤੇ ਆਈਸਿਸ ਵਾਲੇ ਸਿਰ ਕਲਮ ਕਰਨ ਵਾਲੀਆਂ ਵੀਡੀਓ ਵੀ ਚਾੜ ਲੈਂਦੇ, ਪਰ ਟਵਿੱਟਰ ਉਸ ਦੇ ਵਿੱਚ ਲਾਇਬਲ ਨਹੀਂ ਆ। ਉਹ ਇਸੇ ਸੈਕਸ਼ਨ ਦੇ ਬਦੌਲਤ ਆ। ਲੋਕ ਜਿਹੜੇ ਕਈ ਨੇ, ਖਾਸ ਕਰਕੇ ਇੱਕ ਵਰਗ ਇਹ ਮੰਗ ਕਰਦਾ ਵੀ ਭਾਈ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਵੀ ਇੱਥੇ ਕੰਟੈਂਟ ਪੈ ਕੀ ਰਿਹਾ। ਕੰਪਨੀਆਂ ਕਹਿੰਦੀਆਂ ਵੀ ਭਾਈ ਇਹਦੇ ਵਿੱਚ ਹੁਣ ਕੌਣ ਕੀ ਕੰਟੈਂਟ ਪਾ ਰਿਹਾ, ਸਾਡੀ ਜ਼ਿੰਮੇਵਾਰੀ ਨਹੀਂ। ਪਰ ਦੂਜੇ ਪੱਖ ਤੋਂ ਹਰਵਿੰਦਰ ਇਹ ਵੀ ਦੇਖੀਏ, ਇਹੀ ਕੰਪਨੀਆਂ ਆ, ਉਹ ਕਹਿੰਦੇ ਵੀ ਅਸੀਂ ਫੇਕ ਨਿਊਜ਼ ਦਾ ਵੀ ਅਸੀਂ ਦੱਸਾਂਗੇ, ਚੈੱਕ ਕਰਾਂਗੇ, ਕਿਤੇ ਬੈਨ ਲਾਉਣਾ ਕਿਤੇ ਨਹੀਂ ਲਾਉਣਾ। ਇਹ ਜਿਹੜੀਆਂ ਵਾਇਲੇਸ਼ਨਸ ਕਿੱਦਾਂ ਹੁੰਦੀਆਂ, ਕਿਵੇਂ ਹੁੰਦੀਆਂ, ਉਹ ਵੀ ਕਰਦੀਆਂ। ਇਹ ਖੇਡਦੀਆਂ ਤਾਂ ਦੋਨੋਂ ਪਾਸੇ ਨੂੰ ਆ ਵੀ ਆਪਾਂ ਇਹਨਾਂ ਨੂੰ ਰੈਗੂਲੇਟ ਵੀ ਕਰ ਲਈਏ, ਖੁਦ ਵੀ ਕਰ ਲਈਏ, ਪਰ ਸਾਨੂੰ ਨਾ ਰੈਗੂਲੇਟ ਹੋਣ। ਸੋ ਸੈਕਸ਼ਨ 230 ਦਾ ਵੀ ਬਹੁਤ ਰੌਲਾ ਰਹਿੰਦਾ। ਹਾਂਜੀ, ਸੈਕਸ਼ਨ 230 ਵਿੱਚ ਫॉर ਦਾ ਟਾਈਮ ਇੱਕ ਰਿਲੀਫ ਮਿਲਣ ਦਾ ਕਾਰਨ ਰਾਜਕਰਨ ਇਹ ਵੀ ਆ ਕਿ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਰੂਲ ਐਂਡ ਰੈਗੂਲੇਸ਼ਨ ਐਗਜ਼ਿਸਟ ਹੀ ਨਹੀਂ ਕਰਦੇ ਜਾਂ ਬਹੁਤ ਲੂਜ਼ ਆ, ਤਾਂ ਹੀ ਤਾਂ ਨਾ ਕਾਂਗਰਸ ਵੱਲ ਭੇਜ ਦਿੱਤਾ। ਹੁਣ ਤੇ ਜਦੋਂ ਇਹ ਕਾਂਗਰਸ ਦੇ ਵੱਲ ਆ ਗਿਆ, ਤਾਂ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਉਹਦੇ ਵੱਲ ਆਉਂਦੇ ਆ ਕਿ ਜ਼ਿਆਦਾ ਜਾਂਦਾ ਵੇਖੀਏ, ਥੋੜਾ ਦੇਈਏ ਵੰਡ, ਤਾਂ ਹੀ ਜਿਹੜੇ ਓਨਰ ਆ ਉਹ ਵੀ ਕਹਿੰਦੇ ਵੀ ਨਹੀਂ ਯਾਰ ਥੋੜੀ ਰੈਗੂਲੇਸ਼ਨ ਤਾਂ ਕਰ ਲਓ, ਹਨਾ। ਉਹਨਾਂ ਨੂੰ ਪਤਾ ਹੀ ਆਉਣ ਵਾਲੇ ਸਮੇਂ ਉਹਦੇ ਵਿੱਚ ਸਾਡੀ ਇੱਕ ਰਾਜ ਕਰਨਾ ਇਹ ਵੀ ਹੁੰਦਾ ਨਾ। ਗੱਲ ਇਹ ਹੈ ਕਿ ਸੈਨੇਟ ਦੇ ਵਿੱਚ ਜਿਹੜੇ ਬੰਦੇ ਬੈਠੇ ਆ, ਉਹ ਸਬਜੈਕਟ ਮੈਟਰ ਸੈਨੇਟ ਜਾਂ ਕਾਂਗਰਸ ਦੇ ਵਿੱਚ ਉਹ ਆਲ ਦਾ ਟਾਈਮ ਸਬਜੈਕਟ ਮੈਟਰ ਐਕਸਪਰਟ ਨਹੀਂ ਹੁੰਦੇ। ਐਗਜ਼ੈਕਟਲੀ। ਉਹਨਾਂ ਸਬਜੈਕਟ ਮੈਟਰ ਐਕਸਪਰਟ ਕਿੱਥੋਂ ਚੱਕਣੇ ਆ, ਜਿਹੜੇ ਆਲਰੇਡੀ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ। ਉਹਦੇ ਵਿੱਚ ਕਈ ਵਾਰ ਲੌਬਿੰਗ ਵੀ ਚੱਲ ਜਾਂਦੀ ਹੈ, ਕਈ ਕੁਝ ਹੁੰਦਾ। ਸੋ ਇਹ ਤਾਂ ਕੰਮ ਪੋਲੀਟੀਕਲੀ ਚੱਲਦਾ ਹੀ ਰਹਿੰਦਾ ਵਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਰੈਗੂਲੇਸ਼ਨ, ਇੱਕ ਮੈਂ ਰੈਗੂਲੇਸ਼ਨ ਤੇ ਇੱਕ ਮੈਨੂੰ ਗੱਲ ਆ ਗਈ ਕਿ ਬੈਰਨਸ ਦੇ ਵਿੱਚ ਆਰਟੀਕਲ ਸੀ ਇਹਦੇ ਰੈਗੂਲੇਸ਼ਨ ਦੇ ਉੱਤੇ, ਉਹਨਾਂ ਵਿੱਚ ਇਹ ਕਿਹਾ ਸੀ ਕਿ ਬਿਗ ਟੈਕਸ ਫ੍ਰੀ ਰਾਈਡ ਇਜ਼ ਕਮਿੰਗ ਟੂ ਐਨ ਐਂਡ। ਸੋ ਇਹ ਆਮ ਜਿਹੜੇ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਬਿਜ਼ਨਸ ਦੇ ਗਲਿਆਰਿਆਂ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ ਵੀ ਹੁਣ ਟੈਕ ਦੇ ਉੱਤੇ ਤਾਂ ਰੈਗੂਲੇਸ਼ਨ ਲੱਗਾ ਹੀ ਰਹੋ, ਆ ਹੀ ਰਿਹਾ। ਸੋ ਇਹ ਸਾਰਿਆਂ ਨੂੰ ਹੁਣ ਦਿਖਦਾ ਹੀ ਆ। ਸੋ ਸਾਡੇ ਸ਼ੋਅ ਕਰਨ ਦਾ ਵੀ ਮਤਲਬ ਇਹੀ ਆ ਕਿ ਵੇਖੋ, ਜਦੋਂ ਕੋਈ ਇਦਾਂ ਦੀ ਚੀਜ਼ਾਂ ਬਣਦੀਆਂ ਹਨਾ, ਜਿਹੜਾ ਯੂਰਪ ਆ ਗਿਆ ਕਟਿੰਗ ਦੇ ਵਿੱਚ ਵੀ ਦੇਖਿਆ ਨਾ, ਕਈ ਸ਼ੋਅ ਉੱਪਰ ਰੇਡੀਓ ਦੇ ਉੱਪਰ ਕੀਤੇ ਆ। ਉਹਦੇ ਵਿੱਚ ਆਪਾਂ ਕੀ ਯੋਗਦਾਨ ਪਾ ਸਕਦੇ ਆ, ਕਿਉਂਕਿ ਹੁਣ ਜਿਹੜੀ ਵੇਖੋ ਕੁਝ ਮਸਲੇ ਆਪਾਂ ਦੇ ਰਿਲੇਟਡ ਆ, ਜਿਹੜੇ ਸੋਸ਼ਲ ਮੀਡੀਆ ਦੇ, ਅਸੀਂ ਟਵਿੱਟਰ ਦੀ ਪਹਿਲਾਂ ਹੁਣ ਐਗਜ਼ਾਮਪਲ ਲੈ ਹਟੇ ਆ। ਜਦੋਂ ਸਿੱਖਾਂ ਦੀ ਗੱਲ ਆਉਂਦੀ, ਸੋਸ਼ਲ ਮੀਡੀਆ ਸਿੱਖ ਪੱਖੀ ਨਹੀਂ ਹੁੰਦਾ ਬਹੁਤ, ਹਨਾ। ਫੇਸਬੁੱਕ ਕਹਿ ਲਓ, ਟਵਿੱਟਰ ਕਹਿ ਲਓ, ਹਨਾ, ਇੰਸਟਾਗ੍ਰਾਮ ਤੇ ਹੋਰ ਵੀ ਕਹਿ ਲਓ, ਟਿਕਟੌਕ ਦਾ ਤਾਂ ਸ਼ਾਇਦ ਕੋਈ ਏਦਾਂ ਦੀ ਗੱਲਬਾਤ ਨਹੀਂ ਆਈ ਸਾਹਮਣੇ, ਪਰ ਉਹ ਵੀ ਏਦਾਂ ਹੀ ਹੋਏਗਾ, ਹਨਾ। ਸੋ ਉਹਦੇ ਵਿੱਚ ਜਦੋਂ ਇਹ ਰੈਗੂਲੇਸ਼ਨਸ ਬਣਨੀਆਂ, ਇਹ ਰੈਗੂਲੇਸ਼ਨ ਦੇ ਉੱਤੇ ਸੈਨੇਟ ਵਿੱਚ ਕਮੇਟੀਆਂ ਬਹਿੰਦੀਆਂ, ਉਹ ਗੱਲਾਂ ਬਾਤਾਂ ਸੁਣਦੀਆਂ। ਸੋ ਐਜ਼ ਅ ਕਮਿਊਨਿਟੀ ਆਪਾਂ ਇਹਦੇ ਵਿੱਚ ਜ਼ੋਰ ਪਾ ਸਕਦੇ ਹਾਂ ਇਹਨਾਂ ਕੰਪਨੀਆਂ ਦੇ ਉੱਤੇ ਵੀ ਸਾਡਾ ਵਿੱਚ ਆਹ ਵੇਖੋ ਪੈਸਟ ਡੇਟਾ ਸਾਡਾ ਆਹ ਕਹਿੰਦਾ। ਮੈਂ ਇੱਕ ਐਗਜ਼ਾਮਪਲ ਲੈ ਰਿਹਾ ਇੱਥੇ, ਪੈਸਟ ਡੇਟਾ ਸਾਡਾ ਆਹ ਕਹਿੰਦਾ ਕਿ ਜਿਹੜੀ ਇਹ ਕੰਪਨੀਆਂ ਹੈ ਸਿੱਖ ਪੱਖੀ ਨਹੀਂ ਰਹੀਆਂ, ਐਜ਼ ਅ ਮਿਨੋਰਿਟੀ ਸਾਡੇ ਪੱਖੀ ਨਹੀਂ ਰਹੀਆਂ। ਐਜ਼ ਅ ਕਾਂਗਰਸ ਅਸੀਂ ਰੂਲ ਬਣਾ ਰਹੇ ਸੀ ਕਿੰਨਾ ਇਹਨਾਂ ਕੰਪਨੀਆਂ ਨੂੰ ਲਾਇਬਲ ਰੱਖ ਸਕਦੇ ਆ ਕਿ
ਜਿਹੜੀ ਸਿੱਖ ਪੱਖੀ ਜਿਹੜੀ ਗੱਲ, ਜਿੱਥੇ ਬਾਕੀ ਹੋਰਾਂ ਦੀ ਆਪਾਂ ਇਹ ਨਹੀਂ ਕਹਿੰਦੇ ਦੂਸਰਿਆਂ ਦੀ ਖਤਮ ਕਰ ਦਿਓ, ਪਰ ਜਿਹੜੀ ਸਾਡੇ ਪੱਖੀ ਗੱਲ ਆ ਉਹ ਵੀ ਉਹਨੂੰ ਵੀ ਬਰਾਬਰ ਦੀ ਥਾਂ ਮਿਲਣੀ ਚਾਹੀਦੀ ਆ, ਕਿਉਂਕਿ ਇਹੀ ਤਾਂ ਇੱਕ ਕਾਰਨ ਆ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਕਿ ਜਿਹੜੀ ਡਿਜੀਟਲ ਸਰਵੇਲੈਂਸ ਦੀ 2011-12 ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਗੱਲ ਕੀਤੀ, ਉਹਦੇ ਵਿੱਚ ਬੜਾ ਰੌਲਾ ਪਾਇਆ ਸਿਵਲ ਲਿਬਰਟੀਜ਼ ਵਾਲਿਆਂ ਨੇ ਕਿ ਜਿਹੜੇ ਸਰਵੇਲੈਂਸ ਏਜੰਸੀਜ਼ ਕਰਦੀਆਂ ਉਹਨਾਂ ਅਮਰੀਕਨਸ ਦੀ ਜਿਹੜੀ ਸਿਵਲ ਲਿਬਰਟੀ ਉਹਦੇ ਉੱਤੇ ਉਹਨਾਂ ਦੇ ਉੱਤੇ ਡਾਕਾ। ਹੁਣ ਆਮ ਤੌਰ ਦੇ ਉੱਤੇ ਅਸੀਂ ਦੇਖਿਆ ਸਾਡੇ ਕੋਲ ਫੇਸਬੁੱਕ ਦੀ ਐਗਜ਼ਾਮਪਲ ਇਹਨਾਂ ਐਪ ਹੁੰਦੀ ਹੈ, ਆਪਾਂ ਕੋਈ ਗੱਲਬਾਤ ਕਰਨ ਦੇ ਹੁੰਦੇ ਤੇ ਉਹਦੀ ਐਡ ਸਾਡੇ ਸਾਹਮਣੇ ਆ ਜਾਂਦੀ ਹੈ, ਤਾਂ ਮਤਲਬ ਵੀ ਲਿਸਨ ਕਰਦੀ ਪਈ ਹੈ ਚੀਜ਼ਾਂ ਨੂੰ, ਉਹ ਬੇਸਡ ਔਨ ਉਹਦੇ ਤਰੀਕੇ। ਮੰਨ ਲਓ ਤੁਸੀਂ ਘਰ ਦੇ ਬੈਂਚਿਸ ਦੀ ਕੋਈ ਗੱਲ ਕੀਤੀ, ਤੁਹਾਡੇ ਸਾਹਮਣੇ ਘਰ ਦੇ ਬੈਂਚਿਸ ਦੀਆਂ ਐਡਾਂ ਜਿਹੜੀਆਂ ਆਉਣ ਲੱਗ ਪਈਆਂ। ਸੋ ਇਹਨੂੰ ਇੱਕ ਤਰ੍ਹਾਂ ਐਕਸਪਲੋਇਟੇਸ਼ਨ ਕਹਿ ਸਕਦੇ ਆ, ਐਕਸਪਲੋਇਟੇਸ਼ਨ ਆਫ ਕੰਜ਼ਿਊਮਰਸ ਡੇਟਾ। ਮੈਨੀਪੂਲੇਸ਼ਨ ਵੀ ਇਹਦੇ ਚ ਆਉਂਦੀ ਆ ਜਦੋਂ ਅਸੀਂ ਬਿਹੇਵੀਅਰ ਸਾਇੰਸ ਦੀ ਗੱਲ ਕੀਤੀ ਆ, ਤੇ ਡਿਸਕ੍ਰਿਮੀਨੇਸ਼ਨ ਤਾਂ ਰੱਜ ਕੇ ਆਉਂਦੀ ਆ। ਹਾਂ, ਇਹਦੇ ਵਿੱਚ ਹਰਵਿੰਦਰ ਮੈਂ ਇੱਕ ਹੋਰ ਗੱਲ ਲੈ ਕੇ ਆਉਣਾ ਚਾਹੁੰਦਾ, ਜਿਹੜੇ ਰੈਗੂਲੇਸ਼ਨਸ ਦੇ ਨਾਲ ਇੱਕ ਨੈਟ ਨਿਊਟਰੈਲਿਟੀ ਨਾ, ਬਹੁਤ ਲੋਕਾਂ ਨੇ ਜਿਹੜਾ ਸ਼ਬਦ ਸੁਣਿਆ ਹੋਣਾ ਜੀ। ਨੈਟ ਨਿਊਟਰੈਲਿਟੀ ਕੀ ਆ, ਲੋਕ ਮੰਗ ਕਿਉਂ ਕਰਦੇ ਆ? ਲੋਕ ਪੱਖੀ ਗੱਲ ਇੱਕ ਹਿਸਾਬ ਦੇ ਨਾਲ ਲੋਕ ਕਹਿੰਦੇ ਵੀ ਲੋਕ ਪੱਖੀ ਆ ਨੈਟ ਨਿਊਟਰੈਲਿਟੀ। ਉਹਦਾ ਮਤਲਬ ਇਹ ਆ ਵੀ ਕਿਸੇ ਵੀ ਵੈਬਸਾਈਟ ਨੂੰ ਜਾਂ ਕਿਸੇ ਵੀ ਖਾਸ ਐਪ ਨੂੰ ਜਾਂ ਕਿਸੇ ਵੀ ਸੋਰਸ ਨੂੰ ਜਿਹੜਾ ਇੰਟਰਨੈਟ ਆ ਜਾਂ ਉੱਥੇ ਦੀ ਤੱਕ ਦੀ ਪਹੁੰਚ ਆ, ਉਹਨੂੰ ਸਲੋ ਨਹੀਂ ਕਰਨਾ, ਉਹਨੂੰ ਰੋਕਣਾ ਨਹੀਂ, ਉਹਨੂੰ ਇਹ ਨਹੀਂ ਕਰਨਾ। ਪਰ ਇੱਥੇ ਜ਼ੋਰ ਲੱਗਾ ਆ ਵੀ ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਆ, ਇਸ ਨੂੰ ਇੰਨੀ ਕੁ ਖੁੱਲ੍ਹ ਦਿੱਤੀ ਜਾਵੇ ਵੀ ਉਹ ਕਿਸ ਕੰਟੈਂਟ ਨੂੰ ਰੋਕਣਾ ਆ, ਕਿਹਨੂੰ ਚਲਾਉਣਾ ਆ, ਕਿਹਨੂੰ ਜਿਹੜਾ ਉਹ ਖੁੱਲ੍ਹਾ ਚੱਲਣ ਦੇਣਾ ਆ। ਸੋ ਇਹ ਨੈਟ ਨਿਊਟਰੈਲਿਟੀ ਦੀਆਂ ਰੈਗੂਲੇਸ਼ਨਸ ਇੰਟਰਨੈਟ ਦੇ ਉੱਤੇ ਵੀ ਆ ਰਹੀਆਂ। ਕਈ ਨਹੀਂ ਨਾ, ਆਪਾਂ ਨੂੰ ਇੱਦਾਂ ਲੱਗਦਾ ਵੀ ਆਪਾਂ ਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ, ਸ਼ਾਇਦ ਆਪਾਂ ਕਿਉਂਕਿ ਹਰ ਇੱਕ ਉੱਦਾਂ ਦੀ ਵੈਬਸਾਈਟ ਤੇ ਤੁਸੀਂ ਨਹੀਂ ਜਾਂਦੇ ਜਿਹਦੇ ਤੇ ਇਦਾਂ ਦਾ ਰੌਲਾ ਆ। ਪਰ ਇਵੈਂਚੁਅਲੀ ਜੇ ਇੱਕ ਤੇ ਆਉਂਦੀ, ਦੋ ਤੇ ਆਉਂਦੀ, ਤਿੰਨ ਤੇ ਆਉਂਦੀ, ਕਈਆਂ ਦੇ ਉੱਤੇ ਆ ਜਾਣੀ, ਉਹ ਫਿਰ ਸਾਰਿਆਂ ਦੇ ਉੱਤੇ ਆ ਜਾਣੀ ਆ। ਯੂਰਪ ਦੇ ਵਿੱਚ ਨੈਟ ਨਿਊਟਰੈਲਿਟੀ ਜਿਹੜੀ ਆ ਉਸ ਨੂੰ ਰਿਸਟੋਰ ਕਰਨ ਦੇ ਲਈ ਜ਼ੋਰ ਲੱਗਾ ਪਿਆ। ਇੱਥੋਂ ਤੱਕ ਕਿ ਆਪਾਂ ਅਮਰੀਕਾਜ਼ ਦੇ ਵਿੱਚ ਵੀ ਜਿਹੜਾ ਉਹ ਦੇਖਦੇ ਹਾਂ ਵੀ ਇੱਧਰ ਜ਼ੋਰ ਲੱਗਾ ਪਿਆ ਆ। ਪਰ ਇੱਥੇ ਹੀ ਨਾਲ ਪੋਲੀਟੀਕਲ ਜਾਂ ਏਜੰਡਾ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀ, ਉਹ ਵੀ ਬਹੁਤ ਕੁਝ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ। ਸੋ ਰੈਗੂਲੇਸ਼ਨ ਪਤਾ ਨਹੀਂ ਕਦੋਂ ਕਿਹੜੇ ਰੂਪ ਦੇ ਵਿੱਚ ਕਿੱਦਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਆ, ਕਿਵੇਂ ਉਹ ਆਊਗਾ, ਕਿੱਦਾਂ ਉਹਦਾ ਅਸਰ ਹੋਊਗਾ। ਪਰ ਇਹ ਚਰਚਾਵਾਂ ਤੇ ਇਹ ਜਿਹੜੇ ਕੰਮ ਆ, ਲਗਾਤਾਰ ਜਿਉਂ-ਜਿਉਂ ਆਪਾਂ ਗੱਲ ਕਰਦੇ ਜਾ ਰਹੇ ਹਾਂ, ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਇਸ ਦੇ ਉੱਤੇ ਵਿਚਾਰ ਚਰਚਾ ਜਿਹੜੀਆਂ ਨਾਲ ਦੇ ਨਾਲ ਰੈਗੂਲੇਸ਼ਨਸ ਦੀ ਆ, ਉਹ ਚੱਲਦੀ ਹੀ ਆ ਰਹੀ ਹੈਗੀ। ਜੀ ਬਿਲਕੁਲ। ਨੈਟ ਨਿਊਟਰੈਲਿਟੀ ਦੇ ਵਿੱਚ ਇੰਡੀਆ ਦੇ ਜਿਹੜੇ ਲੋਕ ਉਹਨਾਂ ਕਾਫੀ ਰੌਲਾ ਪਾ ਕੇ ਜਿਹੜੀ ਵੱਡੀਆਂ ਕੰਪਨੀਆਂ ਆ ਉਹਨਾਂ ਕੋਲ ISP ਜਾਣ ਤੋਂ ਰੋਕ ਲਏ ਸੀ। ਜਿਹੜੇ ਇੰਡੀਆ ਦੇ ਲੋਕ ਜਿਹੜੇ ਟੈਕ ਫੀਲਡ ਦੇ ਵਿੱਚ ਹੈਗੇ ਆ, ਉਸ ਪੱਖੋਂ ਵਧਾਈ ਦੇ ਪਾਤਰ ਆ। ਉਹਨਾਂ ਇਸ ਚੀਜ਼ ਨੂੰ, ਇਹਦਾ ਵੀ ਰੌਲਾ ਪਿਆ ਸੀ ਇੰਡੀਆ ਦੇ ਵਿੱਚ ਨੈਟ ਨਿਊਟਰੈਲਿਟੀ ਦਾ, ਤੇ ਉਹਨਾਂ ਇਸ ਚੀਜ਼ ਤੋਂ ਫॉर द ਟਾਈਮ ਬੀਇੰਗ ਬਚ ਗਏ। ਇਹ ਵੀ ਟੈਕਨੋਲੋਜੀ ਤੇ ਰੈਗੂਲੇਸ਼ਨ ਦਾ ਬਹੁਤ ਇੱਕ ਵੱਡਾ ਜਿਹੜਾ ਇਹ ਜਿਹੜੀ ਇਹ ਚੀਜ਼ ਹੈਗੀ ਆ ਵੀ ਭਾਈ ਉਹਨਾਂ ਦੇ ਹੱਥ ਕੰਟਰੋਲ ਜਿਹੜਾ ਉਹ ਨਹੀਂ ਦੇਣਾ। ਤੁਸੀਂ ਨਾ ਬੇਸਿਕ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਸੀਗੇ ਵੀ ਰੈਗੂਲੇਸ਼ਨ ਨੂੰ ਕਿੱਦਾਂ ਆ ਇੰਟਰਨੈਟ ਜਾਂ ਟੈਕਨੋਲੋਜੀ ਦਾ ਆਪਣੀ ਸੁਸਾਇਟੀ ਤੇ ਵੀ ਬਹੁਤ ਅਸਰ ਆ। ਅੱਜ ਦਾ ਜਿਹੜਾ ਨੌਜਵਾਨ ਆ ਉਸ ਦੀ ਬੜੀ ਵੱਡੀ ਮਾਰ ਜਿਹੜੀ ਉਹ ਸਹਿ ਰਿਹਾ। ਸੋ ਹਰਵਿੰਦਰ, ਜੇ ਆਪਾਂ ਇਸ ਦੇ ਉੱਤੇ ਥੋੜੀ ਜਿਹੀ ਚਰਚਾ ਕਰਦੇ ਜਾਈਏ ਪ੍ਰੋਗਰਾਮ ਦੇ ਇਸ ਅਖੀਰਲੇ ਹਿੱਸੇ ਦੇ ਵਿੱਚ, ਵੀ ਇੱਥੇ ਰੈਗੂਲੇਸ਼ਨਸ ਜਾਂ ਟੈਕਨੋਲੋਜੀ ਦੇ ਉੱਤੇ ਰੈਗੂਲੇਸ਼ਨਸ ਨੂੰ ਕਿਸ ਤਰੀਕੇ ਦੇ ਨਾਲ, ਕਿਸ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ? ਸੋ ਇਹਦੇ ਵਿੱਚ ਦੇਖੋ, ਜਿਹੜੇ ਤੇ ਗੱਲ ਫਿਰ ਉੱਥੇ ਆਉਂਦੀ ਆ ਕਿ ਜਿਹੜੇ ਐਕਸਪਰਟਸ ਆ ਜਿਹੜੇ ਕਹਿੰਦੇ ਕਿ ਇਹਦੇ ਉੱਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਨਾ। ਉਹਦੇ ਵਿੱਚ ਫਿਰ ਅਸੀਂ ਜੇ ਆਨਲਾਈਨ ਐਗਜ਼ਾਮਪਲ ਹੀ ਲੈ ਲਈਏ, ਉਹਦੇ ਵਿੱਚ ਇਹ ਦੇਖਿਆ ਆਪਾਂ ਮਾੜਾ ਜਿਹਾ ਪਹਿਲਾਂ ਵੀ ਟੱਚ ਕੀਤਾ, ਦੁਬਾਰਾ ਕਰ ਲੈਂਦੇ ਹਾਂ ਕਿ ਜਿਹੜੀ ਸਰਵਿਸਿਜ਼ ਆ ਹੈ ਨਾ ਟੈਕ ਬੇਸਡ, ਉਹਦੇ ਵਿੱਚ ਫਰਾਡ ਵੀ ਆ ਕਾਫੀ ਹੁੰਦੇ। ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਦਾ ਅਬਿਊਜ਼ ਵੀ ਹੁੰਦਾ ਹੈ ਨਾ, ਕਿਉਂਕਿ ਉਹਨਾਂ ਕੋਲ ਨਹੀਂ ਪਾਵਰ ਨਹੀਂ ਹੁੰਦੀ ਜਸਟ ਬਾਈ ਦ ਮਾਰਕੀਟ ਪਾਵਰ। ਜਦੋਂ ਕੰਪਨੀ ਐਮਾਜ਼ੋਨ ਐਡੀ ਸਸਤੀ ਕੋਈ ਚੀਜ਼ ਵੇਚ ਰਹੀ, ਜਾਂ ਵਾਲਮਾਰਟ ਐਡੀ ਸਸਤੀ ਚੀਜ਼ ਵੇਚ ਰਿਹਾ, ਜਸਟ ਬਾਈ ਦ ਮਾਰਕੀਟ ਪਾਵਰ, ਉਹ ਆਪਣੇ ਜਿਹੜੇ ਸਬ ਸਪਲਾਇਰਸ ਆ ਉਹਨਾਂ ਦੀ ਬਾਂਹ ਮਰੋੜਦੀ ਆ ਕਿ ਸਾਨੂੰ ਇੰਨੀ ਚੀਜ਼ ਦਿੱਤੇ ਦਿਓ ਤੇ ਤਾਂ ਹੀ ਆਪਾਂ ਤੁਹਾਡਾ ਕਰ ਸਕਦੇ ਹਾਂ। ਉਹਨੂੰ ਜਿਹੜੇ ਛੋਟੇ ਮਮ ਐਂਡ ਪੌਪ ਬਿਜ਼ਨਸ ਉਹਨੂੰ ਕਿੱਦਾਂ ਕਰ ਲੈਣਗੇ, ਉਹਨੂੰ ਕੰਪੀਟ ਹੀ ਨਹੀਂ ਕਰ ਸਕਦੇ। ਸੋ ਆਊਟ ਆਫ ਬਿਜ਼ਨਸ ਹੋ ਜਾਂਦੀ ਹੈ ਨਾ। ਉਸ ਤੋਂ ਬਾਅਦ ਜਿਹੜੀ ਇਨੋਵੇਸ਼ਨ IP ਰਾਈਟਸ, ਇੰਟੈਲੈਕਚੁਅਲ ਪ੍ਰੋਪਰਟੀ ਰਾਈਟ, ਉਹ ਜਿੱਦਾਂ ਆਪਾਂ ਖਾਸ ਤੌਰ ਤੇ ਆਇਲ ਐਂਡ ਗੈਸ ਕੰਪਨੀ ਦੇ ਉੱਤੇ ਬਹੁਤ ਜ਼ੋਰ ਪੈਂਦਾ ਕਿ ਜਿਹੜੇ ਐਫੀਸ਼ੀਐਂਟ ਇੰਜਨਸ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਸੀ
ਉਹ ਜਿਹੜੇ ਵੱਡੀਆਂ ਕੰਪਨੀਆਂ ਸੀ, ਮੈਂ ਨਾਮ ਨੀ ਲਵਾਂ ਇੱਥੇ, ਓਕੇ। ਜਿਹੜੀਆਂ ਆਇਲ ਬੇਸਡ ਕੰਪਨੀ ਸੀ, ਉਹਨਾਂ ਨੇ ਪਹਿਲਾਂ ਹੀ 90s ਵਿੱਚ ਹੀ ਖਰੀਦ ਕੇ ਰੱਖ ਲਏ ਸੀ ਕਿ ਜਿਹੜਾ ਇੰਨਾ ਇੰਜਨ ਦੀ ਜਿਹੜੀ ਗਰੋਥ, ਇੰਨੀ ਜ਼ਿਆਦਾ ਮਾਈਲੇਜ ਦੇਣ ਵਾਲਾ ਜਿਹੜੀ ਟੈਕਨੋਲੋਜੀ ਪਹਿਲਾਂ ਐਗਜ਼ਿਸਟ ਕਰਦੀ ਸੀ, ਪਰ ਜੋ ਆ ਜਾਂਦੀ ਤੇ ਉਹਨਾਂ ਦੀ ਜਿਹੜੀ ਏਅਰ ਦੀ ਕੰਜ਼ੰਪਸ਼ਨ, ਆਪਣੀ ਸੌਰੀ ਗੈਸ ਦੀ ਕੰਜ਼ੰਪਸ਼ਨ ਆ, ਉਹ ਘਟ ਜਾਂਦੀ। ਸੋ ਇਹਦੇ ਕਰਕੇ ਉਹਨਾਂ ਉਹ ਜਿਹੜਾ ਆਈਪੀ ਖਰੀਦ ਕੇ ਆਪਣੇ ਕੋਲ ਹੀ ਰੱਖ ਕੇ ਬਾਹਰ ਹੀ ਨਹੀਂ ਆਉਣ ਦਿੱਤੇ, ਇੱਦਾਂ ਦਾ ਪੈਂਦਾ। ਸੋ ਇਹ ਜਿਹੜੀ ਟੈਕਨੋਲੋਜੀਕਲ ਡਿਵੈਲਪਮੈਂਟ ਦੀ ਜਿਹੜੀ ਗੱਲ ਹੁੰਦੀ ਆ, ਸੋ ਉਹਦੇ ਉੱਤੇ ਵੀ। ਤੇ ਹੋਰ ਇਹ ਤੋਂ ਬਾਅਦ ਆਪਾਂ ਜਿਹੜੀ ਮੈਂ ਪਹਿਲਾਂ ਵੀ ਟੱਚ ਕੀਤਾ ਸੀ, ਇਹ ਹੈ ਕਿ ਇਹਦਾ ਸਭ ਤੋਂ ਵੱਧ ਰਾਜ ਕਰ ਜਿਹੜਾ ਇੰਪੈਕਟ ਹੁੰਦਾ ਨਾ, ਉਹ ਲੋ ਇਨਕਮ ਲੋਕਾਂ ਦੇ ਉੱਤੇ ਹੁੰਦਾ। ਸਹੀ ਔਰ ਗੱਲ। ਅਮਰੀਕਾ ਦੇ ਵਿੱਚ ਲੋ ਇਨਕਮ ਪੀਪਲ ਤੇ ਪੀਪਲ ਆਫ ਕਲਰ ਇਹ ਨਾਲ ਹੀ ਜਾਂਦੇ, ਕਿਉਂਕਿ ਪੀਪਲ ਆਫ ਕਲਰ ਜਨਰਲੀ ਹੈਜ਼ ਲੋ ਇਨਕਮ, ਡਿਸੇਬਲਡ ਤੇ ਜਿਹੜੇ ਸਿਸਟੈਮਿਕਲੀ ਟਾਰਗੇਟਡ ਕਮਿਊਨਿਟੀਜ਼, ਇਹ ਬਹੁਤ ਜ਼ਰੂਰੀ, ਖਾਸ ਤੌਰ ਤੇ ਇੰਡੀਆ ਦੇ ਕੰਟੈਕਸਟ ਦੇ ਵਿੱਚ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜਾਂ ਇੱਥੇ ਵੀ ਕਹਿ ਲਓ ਜਦੋਂ 9/11 ਤੋਂ ਬਾਅਦ ਹੋ ਜਾਂਦੀ, ਜਾਂ ਹੋਰ ਕਮਿਊਨਿਟੀਜ਼ ਆ ਜਿਨ੍ਹਾਂ ਦੇ ਖਿਲਾਫ ਹੇਟ ਕ੍ਰਾਈਮਸ ਹੁੰਦੇ ਆ, ਸੋ ਉਹ ਇਹਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਆ। ਤੇ ਸਾਨੂੰ ਰਾਜ ਕਰਨਾ ਐਜ਼ ਅ ਸਿੱਖ ਹੋਣ ਦੇ ਨਾਤੇ, ਐਜ਼ ਅ ਮਿਨੋਰਿਟੀ ਹੋਣ ਦੇ ਨਾਤੇ, ਇਹਨਾਂ ਚੀਜ਼ਾਂ ਦੇ ਵੱਲ ਜਿੰਨਾ ਸਾਡਾ ਧਿਆਨ ਹੋਣਾ ਚਾਹੀਦਾ ਸ਼ਾਇਦ ਉਹਨਾਂ ਹੈ ਨਹੀਂ। ਸੋ ਆਪਾਂ ਨੂੰ ਇਸ ਪੱਖੋਂ ਵੀ ਚੁਕੰਨੇ ਥੋੜੇ ਹੋਣ ਦੀ ਲੋੜ ਆ। ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ, ਛੋਟਾ ਜਿਹਾ ਆਪਾਂ ਐਜ਼ ਅ ਕਮਿਊਨਿਟੀ ਵੱਡੇ ਜਿਹੜੇ ਉਹ ਕਿਲੇ ਅਸੀਂ ਫਤਿਹ ਕੀਤੇ ਹੋਏ ਆ, ਕੋਈ ਏਡੀ ਵੱਡੀ ਗੱਲ ਨਹੀਂ, ਬਸ ਥੋੜਾ ਜਿਹਾ ਫੋਕਸ ਇਸ ਪਾਸੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੋ ਆਪਾਂ ਇਹਨੂੰ ਇਹਦੇ ਵੇਲੇ ਵੀ ਆਪਾਂ ਇਸ ਪਾਸੇ ਵੀ ਆਪਾਂ ਜਾ ਸਕਦੇ ਹਾਂ, ਇਹਨੂੰ ਵੀ ਆਪਣੇ ਹੱਕ ਦੇ ਵਿੱਚ ਭੁਗਤਾ ਸਕਦੇ ਹਾਂ। ਇਹ ਆਪਾਂ ਕੋ ਆਉਣ ਵਾਲੇ ਸਮੇਂ 'ਚ ਓਪਰਚੁਨਿਟੀ ਆਏਗੀ, ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਵੀ ਰਵਾਂਗੇ। ਬਿਲਕੁਲ। ਤੇ ਹਰਵਿੰਦਰ, ਸਮਾਂ ਆਪਣਾ ਸਮਾਪਤੀ ਵੱਲ ਨੂੰ ਆ ਜਾਂਦੇ ਜਾਂਦੇ, ਅੱਜ ਦੇ ਇਸ ਟੈਕ ਐਂਡ ਰੈਗੂਲੇਸ਼ਨਸ ਇਸ ਐਪੀਸੋਡ ਦੇ ਵਿੱਚ ਕੀ ਟੇਕ ਅਵੇ ਆਪਾਂ ਕੀ ਲੈ ਕੇ ਜਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ, ਕੀ ਹੋ ਰਿਹਾ, ਕੀ ਚੱਲ ਰਿਹਾ ਆ ਟੈਕਨੋਲੋਜੀ ਤੇ ਰੈਗੂਲੇਸ਼ਨ ਦੇ ਖੇਤਰ 'ਚ? ਜੀ, ਕੀ ਟੇਕਵੇਜ਼ ਆਪਾਂ ਕਾਫੀ ਵਾਈਡ ਵੈਰਾਈਟੀ ਦੀ ਗੱਲਾਂ ਕੀਤੀਆਂ, ਪਰ ਉਹਦੇ 'ਚ ਮੈਂ ਇਹ ਰੱਖਦਾ ਕਿ ਆਪਾਂ ਟੇਕਵੇ ਕਰ ਲਈਏ ਕਿ ਬੜੇ ਸਮੇਂ ਤੋਂ ਜਿਹੜੀ ਟੈਕਨੋਲੋਜੀ ਵਾਲਾ ਖੇਤਰ ਆ, ਉਹਦੇ ਉੱਤੇ ਰੈਗੂਲੇਸ਼ਨਸ ਬਹੁਤ ਘੱਟ ਸੀ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੈਗੂਲੇਸ਼ਨਸ ਆਉਣੀਆਂ, ਜੋ ਮਾਹੌਲ ਬਣ ਰਿਹਾ, ਜੋ ਦਿਖ ਰਿਹਾ, ਕਿਉਂਕਿ ਉਹਦਾ ਕਾਰਨ ਸਭ ਤੋਂ ਵੱਡਾ ਇੰਪੈਕਟ ਪਬਲਿਕ ਸੇਫਟੀ ਉੱਤੇ ਹੋਇਆ। ਸੋ ਜਦੋਂ ਪਬਲਿਕ ਸੇਫਟੀ ਉੱਤੇ ਇੰਪੈਕਟ ਹੁੰਦਾ ਸੀ, ਸੋਸ਼ਲ ਮੀਡੀਆ ਦੀ ਵੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਇੱਕ ਰਿਪੋਰਟ ਆ ਕਿ ਸੋਸ਼ਲ ਮੀਡੀਆ ਦਾ ਜਿਹੜਾ ਟੀਨਸ ਦੇ ਉੱਤੇ ਇੰਪੈਕਟ ਹੈ, ਜਿਹਦੇ ਉੱਤੇ ਆਪਾਂ ਡੈਡੀਕੇਟਡ ਸ਼ੋਅ ਲੇਟਰ ਔਨ ਕਰਾਂਗੇ। ਉਹਦੇ ਅਮਰੀਕਾ ਦੇ ਸਰਜਨ ਜਨਰਲ ਨੇ ਵੀ ਉਹਦੇ ਬਾਰੇ ਗੱਲਬਾਤ ਕੀਤੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਦਾ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ, ਤੇ ਸੋਸ਼ਲ ਮੀਡੀਆ ਜਿਹੜੀ ਕੰਪਨੀ ਆ, ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਊਗਾ, ਜਦ ਆਪਾਂ ਨੂੰ ਰੈਗੂਲੇਸ਼ਨ ਬਣਾਉਣੀ ਪਊਗੀ ਵੀ ਬੱਚਿਆਂ ਦੇ ਉੱਤੇ ਇਹਨਾਂ ਦੀ ਯੂਜ਼ੇਜ ਦੇ ਉੱਤੇ ਬਹੁਤ ਜਿਹੜੇ ਮੈਂਟਲ ਹੈਲਥ ਇਸ਼ੂਜ਼ ਆ ਬੱਚੇ ਨੂੰ ਆ ਰਹੇ, ਸੋਸ਼ਲ ਮੀਡੀਆ ਦਾ ਬਹੁਤ ਵੱਡੀ ਦੇਣ ਆ ਉਹਦੇ ਵਿੱਚ। ਸੋ ਇੱਕ ਮੈਂ ਐਗਜ਼ਾਮਪਲ ਲਈ, ਸੋ ਕਹਿਣ ਦਾ ਮਤਲਬ ਇਹ ਕਿ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਟੈਕ ਦੇ ਉੱਤੇ ਰੈਗੂਲੇਟ ਕੀਤਾ ਜਾਏ। ਸੋ ਜੋ ਇਹ ਹੁਣ ਹੋਣਾ ਵਾ ਅਮਰੀਕਾ ਦੇ ਵਿੱਚ ਦਿਖ ਰਿਹਾ ਸਾਰਿਆਂ ਨੂੰ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਟੈਕ ਦੇ ਤਨੰਤਰ ਉਹ ਵੀ ਕਹਿਣ ਲੱਗ ਪਏ ਆ ਕਿ ਰੈਗੂਲੇਟ ਹੋਏ। ਸੋ ਉਹਨਾਂ ਨੂੰ ਵੀ ਦੇਖ ਰਿਹਾ ਹੋਊਗਾ। ਸੋ ਐਜ਼ ਅ ਮਿਨੋਰਿਟੀ, ਐਜ਼ ਅ ਸਿੱਖ, ਐਜ਼ ਅ ਪੰਜਾਬੀ, ਸਾਡੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਓਪਰਚੁਨਿਟੀ ਹੋਏਗੀ ਕਿ ਜਦੋਂ ਇਹ ਰੈਗੂਲੇਸ਼ਨ ਹੋਏ, ਆਪਾਂ ਜਿਹੜੇ ਰੈਗੂਲੇਟਰਸ ਆ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ, ਤਾਂ ਕਿ ਸਾਡੀ ਜਿਹੜੀ ਆਉਣ ਵਾਲਾ ਸਮਾਂ ਤੇ ਆਉਣ ਵਾਲੀ ਜਨਰੇਸ਼ਨ ਆ, ਜੋ ਅਸੀਂ ਅੱਜ ਫੇਸ ਕਰ ਰਹੇ ਹਾਂ, ਉਹ ਆਉਣ ਵਾਲੇ ਸਮੇਂ ਦੇ ਵਿੱਚ ਫੇਸ ਨਾ ਕਰਨ। ਜੀ ਖਾਸ ਤੌਰ ਦੇ ਉੱਤੇ ਜਿਹੜੀ ਨੈੱਟ ਦੇ ਉੱਤੇ ਨਿਊਟਰੈਲਿਟੀ ਆ, ਜਾਂ ਜਿਹੜੀ ਸਿੱਖ ਪੱਖੀ ਗੱਲਾਂ ਦਾ ਨੂੰ ਰੋਕਣਾ, ਉਹਦੇ ਬਾਰੇ ਇਹਨਾਂ ਕੰਪਨੀਆਂ ਨੂੰ ਅਸੀਂ ਜਵਾਬਦੇਹ ਬਣਾ ਸਕਦੇ ਹਾਂ। ਤੇ ਆਪਾਂ ਇਹਦੇ 'ਚੋਂ ਐਜ਼ ਅ ਸਿੱਖ ਜਾਂ ਐਜ਼ ਅ ਸਰਬੱਤ ਦੇ ਭਲੇ ਵਾਲੀ ਕੌਮ ਹੋਣ ਦੇ ਨਾਤੇ, ਅਸੀਂ ਆਮ ਲੋਕਾਂ ਦੇ ਉੱਤੇ ਇਹਦਾ ਜਿਹੜਾ ਮਾੜੇ ਪ੍ਰਭਾਵ ਆ, ਜਿਸ ਤਰੀਕੇ ਨਾਲ ਆਪਾਂ ਸੋਚਦੇ ਹਾਂ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਸਕਦੇ, ਤੇ ਉਹਨਾਂ ਨੂੰ ਇਹ ਤੋਂ ਬਚਾ ਵੀ ਸਕਦੇ ਇਹਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨਾ। ਸੋ ਇਹ ਕੀ ਟੇਕ ਅਵੇ ਹੈ ਅੱਜ ਦੀ ਕਨਵਰਸੇਸ਼ਨ। ਬਿਲਕੁਲ। ਤੇ ਟੈਕਨੋਲੋਜੀ ਤੇ ਰੈਗੂਲੇਸ਼ਨ ਇਦਾਂ ਹੀ ਚੱਲਦੀ ਰਹਿਣੀ ਆ, ਤੇ ਆਉਣ ਵਾਲੇ ਸਮੇਂ 'ਚ ਆਪਾਂ ਮੇ ਬੀ ਇਸ ਤੱਕ ਇੱਕ ਹੋਰ ਐਪੀਸੋਡ ਵੀ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਕਿੱਦਾਂ ਦੀਆਂ ਟੈਕਨੋਲੋਜੀਜ਼ ਨੂੰ ਕਿੱਦਾਂ ਰੈਗੂਲੇਟ ਕੀਤਾ ਗਿਆ ਆ, ਉਹ ਵੀ ਇੱਕ ਐਪੀਸੋਡ ਆਪਾਂ ਜ਼ਰੂਰ ਲੈ ਕੇ ਆਵਾਂਗੇ ਵੀ ਕਿੱਦਾਂ ਰੈਗੂਲੇਸ਼ਨ ਨੇ ਉਹਦਾ ਹੈਲਪ ਹੋਈ ਜਾਂ ਨੁਕਸਾਨ ਹੋਇਆ, ਜੋ ਵੀ ਹੋਇਆ ਉਸ ਨੂੰ ਲੈ ਕੇ ਜਿਹੜਾ ਆਪਾਂ ਚਰਚਾ ਕਰਦੇ ਰਵਾਂਗੇ। ਤੇ ਅੱਜ ਦੀ ਗੱਲਬਾਤ ਦੇ ਲਈ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ, ਸਤਿਕਾਰ, ਸਨਿੱਘੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ।